ਕਿ ਜਿੱਥੇ ਵਾਕਿਆ ਕੋਈ ਹੁੰਦਾ ਹੈ, ਕੋਈ ਕ੍ਰਾਈਮ ਹੁੰਦਾ ਹੈ, ਜਿਹੜਾ ਉਸ ਕ੍ਰਾਈਮ ਦੇ ਵਿੱਚ ਇਨਵੋਲਵ ਹੈ, ਜਿਹਦੇ ਲਈ ਕ੍ਰਿਮੀਨਲ ਹੈ, ਔਰ ਜੇ ਉਸ ਦੀ ਕਨਵਿਕਸ਼ਨ ਵੀ ਹੋ ਜਾਂਦੀ ਹੈ, ਪਹਿਲਾਂ ਤਾਂ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ ਹੁੰਦਾ, ਪਰ ਜੇ ਉਹਦੀ ਜਿਹੜੀ ਹੈ ਉਸ ਨੂੰ ਜਿਹੜਾ ਉਹ ਸਜ਼ਾ ਵੀ ਹੋ ਜਾਂਦੀ ਹੈ, ਤੇ ਉਹਨੂੰ ਉਹਦੇ ਪਿੰਡ ਜਾਂ ਘਰ ਦੇ ਨੇੜੇ, ਜਿਹੜੀ ਸਭ ਤੋਂ ਨੇੜੇ ਜੇਲ੍ਹ 'ਚ ਹੈ, ਉਹਦੇ 'ਚ ਰੱਖਿਆ ਜਾਣਾ ਚਾਹੀਦਾ। ਜੇ ਤੁਸੀਂ ਕੇਸ NIA ਦੇ ਹਵਾਲੇ ਕਰ ਦਿੱਤੇ ਜਾਂ NIA ਨੇ ਖੁਦ ਹੀ ਇਨਵੋਲਵ ਹੋ ਗਏ ਕਿ ਜੀ ਇਹ ਤਾਂ ਦਹਿਸ਼ਤਗਰਦੀ ਦਾ ਕੇਸ ਹੈ, ਉਹ ਦਿੱਲੀੋਂ ਨੂੰ ਚੁੱਕ ਲਿਆਉਂਦੇ ਨੇ। ਔਰ ਦਿੱਲੀ ਦੀ ਸਭ ਤੋਂ ਨੋਟੋਰੀਅਸ ਜੇਲ੍ਹ ਜਿਹੜੀ ਹੈ ਤਿਹਾੜ ਜੇਲ੍ਹ, ਉਸ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਹੈ। ਜਿਹੜਾ ਵਾਕਿਆ ਤਿਹਾੜ ਜੇਲ੍ਹ ਦੇ ਵਿੱਚ ਵਾਪਰਦਾ ਐਨ ਉਸ ਮੌਕੇ 'ਤੇ ਜਦੋਂ ਦੂਸਰੇ ਪਾਸੇ ਜਿਹੜਾ ਹੈ ਉਹ ਬੜਾ ਉਹਨੂੰ ਜਿਹੜਾ ਇੱਕ ਹੀਰੋਜ਼ ਵੈਲਕਮ ਦਿੱਤੀ ਜਾ ਰਹੀ ਹੈ ਬਿਪਨ ਰਾਵਤ ਨੂੰ, ਕਿ ਇਸ ਤਿਹਾੜ ਜੇਲ੍ਹ ਦੇ ਅੰਦਰ ਬਹੁਤ ਸਾਰੇ ਬੇਗੁਨਾਹ ਦੇ ਹੌਕੇ ਖਾਵੇ ਅੱਜ ਵੀ ਸੁਣੇ ਜਾ ਸਕਦੇ ਨੇ। ਮਕਬੂਲ ਭੱਟ ਇਸੇ ਥਾਂ ਦੇ ਉੱਤੇ ਉਹਨੂੰ ਟੌਰਚਰ ਕਰਕੇ ਮਾਰਿਆ ਗਿਆ, ਉਹਦੀ ਮਈਅਤ ਅੱਜ ਤੱਕ ਵੀ ਕਸ਼ਮੀਰੀ ਉਹਨਾਂ ਦੇ ਟੱਬਰ ਨੂੰ ਨਹੀਂ ਦਿੱਤੀ ਗਈ, ਉਹਨੂੰ ਤਿਹਾੜ ਜੇਲ੍ਹ ਦੇ ਵਿੱਚ ਦਫਨਾਇਆ ਗਿਆ। ਅਫਜ਼ਲ ਗੁਰੂ ਜਿਸ ਨੂੰ ਝੂਠਾ ਕੇਸ ਪਾ ਕੇ ਪਾਰਲੀਮੈਂਟ ਹਮਲੇ ਨਾਲ ਜੋੜਿਆ ਗਿਆ, ਉਸ ਨੂੰ ਵੀ ਤਿਹਾੜ ਜੇਲ੍ਹ ਦੇ ਵਿੱਚ ਦਫਨਾਇਆ ਗਿਆ। ਘਰਦਿਆਂ ਨੂੰ ਅੱਜ ਤੱਕ ਵੀ ਉਸ ਦੀ ਡੈੱਡ ਬੋਡੀ ਤੱਕ ਨਹੀਂ ਦਿੱਤੀ। ਇਸ ਹਿੰਦੂਤਵਾ ਦੇ ਦੌਰ ਦੇ ਵਿੱਚ ਇਹ ਤਿਹਾੜ ਜੇਲ੍ਹ ਸਾਡੇ ਲਈ ਇਵੇਂ ਹੀ ਬਣ ਗਈ ਹੈ ਜਿਵੇਂ ਜਿਹੜੀ ਹੈ ਕੋਟ ਲਖਪਤ ਦੀ ਜਿਹੜੀ ਹੈ ਉਹ ਜੇਲ੍ਹ ਸੀ। ਦਾ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 9 ਦਸੰਬਰ 2021 26 ਮੱਘਰ ਨਾਨਕ ਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫੈਲ ਕੇਬਲ ਕੈਨੇਡਾ, ਰੋਕੂ, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕਲੀਵਲੈਂਡ, ਓਹਾਇਓ ਤੋਂ ਵੀਰ ਰਾਜਵਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ TV84 ਦੇ ਦਰਸ਼ਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਭਾਰਤ ਵਿੱਚ ਘੱਟ ਗਿਣਤੀਆਂ ਖਿਲਾਫ ਜਿਹੜਾ ਬਣ ਰਿਹਾ ਮਾਹੌਲ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਜੇ ਅਜੇ ਵੀ ਅਸੀਂ ਅਵੇਸਲੇ ਰਹਿ ਗਏ ਤਾਂ ਸਮਾਂ ਸਾਨੂੰ ਕਦੇ ਮੁਆਫ ਨਹੀਂ ਕਰੇਗਾ ਔਰ ਅਸੀਂ ਆਪਣੀ ਜ਼ਿੰਮੇਵਾਰੀ ਸਮਝੀਏ ਤੇ ਪੰਥਕ ਕਾਰਜਾਂ ਵਿੱਚ ਹਰ ਤਰੀਕੇ ਦਾ ਯੋਗਦਾਨ ਪਾਈਏ ਔਰ ਘੱਟੋ ਘੱਟ ਆਪਣਾ ਦਸਵੰਧ ਕੱਢੀਏ ਤੇ TV84 ਜੇ ਅਦਾਰਿਆਂ ਦੇ ਹੱਥ ਮਜ਼ਬੂਤ ਕਰੀਏ। ਸੋ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਕੌਮ ਨੂੰ, ਸੋ ਆਜ਼ਾਦੀ ਬਖਸ਼ਣ। ਔਰ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਰਾਜਵਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਦਿੱਲੀ ਵਿੱਚ ਇੱਕ ਪਾਸੇ ਜਿਹੜੇ ਜਨਰਲ ਵਿਪਨ ਰਾਵਤ ਦੇ ਮਾਰੇ ਜਾਣ ਤੇ ਵੈਨ ਪਾਏ ਜਾ ਰਹੇ ਨੇ ਔਰ ਉੱਥੇ ਦੂਸਰੇ ਪਾਸੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕੈਦ ਸਿੰਘਾਂ ਨੂੰ ਇੱਕ ਇੱਕ ਕਰਕੇ ਜੇਲ੍ਹ ਅਧਿਕਾਰੀਆਂ ਵੱਲੋਂ ਟੌਰਚਰ ਕਰਕੇ ਮਾਰਿਆ ਜਾ ਰਿਹਾ ਹੈ। ਸੋ ਇਹੋ ਜਿਹੇ ਕਤਲਾਂ ਨੂੰ ਖੁਦਕੁਸ਼ੀਆਂ ਦੱਸ ਕੇ ਕਵਰ ਅਪ ਕੀਤਾ ਜਾ ਰਿਹਾ ਹੈ ਔਰ ਜੇਲ੍ਹ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਸਿੱਖ ਕੈਦੀਆਂ ਦੇ ਕਤਲਾਂ ਦੀ ਲਿਸਟ ਵਿੱਚ ਅੱਜ ਮਨਪ੍ਰੀਤ ਸਿੰਘ ਵੀ ਸ਼ਾਮਲ ਹੋ ਗਏ ਹਨ। ਸੋ ਨਾ ਸਿਰਫ ਮਨਪ੍ਰੀਤ ਸਿੰਘ ਨੂੰ
ਤਸ਼ੱਦਦ ਕਰਕੇ ਮਾਰਿਆ ਗਿਆ ਹੈ, ਬਲਕਿ ਉਸ ਦੇ ਕੇਸ ਅਤੇ ਦਾੜੀ ਕੱਟ ਕੇ ਸਿੱਖੀ ਦੀ ਤੋਹੀਨ ਵੀ ਕੀਤੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਰਾਜਵਿੰਦਰ ਸਿੰਘ, ਕਲੀਵਲੈਂਡ, ਓਹਾਇਓ ਜੀ, ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜਿਹੜੇ ਵੀਰ ਸਾਡੇ ਲਗਾਤਾਰਤਾ ਦੇ ਨਾਲ ਦਰਸ਼ਕ ਨੇ, ਕੋਈ ਉਹਨਾਂ ਨਾਲ ਸਾਡਾ ਵੈਸੇ ਨਿੱਜੀ ਸੰਬੰਧ ਨਹੀਂ, ਲੇਕਿਨ ਉਹ TV 84 ਦੀ ਕਾਰਗੁਜ਼ਾਰੀ ਨੂੰ ਦੇਖ ਕੇ ਆਪਣੇ ਅੰਦਰਲੇ ਪੰਥ ਪਿਆਰ ਦੀ ਬਦੌਲਤ TV 84 ਦੇ ਸਟਰੋਂਗ ਸਪੋਰਟਰ ਬਣੇ ਨੇ। ਰਾਜਵਿੰਦਰ ਸਿੰਘ ਉਹਨਾਂ ਚੋਂ ਇੱਕ ਨੇ। ਜਦੋਂ ਅਸੀਂ ਅਪੀਲ ਵੀ ਕਰ ਰਹੇ ਹੁੰਦੇ ਹਾਂ ਔਰ ਉਹਨਾਂ ਦੇ ਰੈਗੂਲਰ ਮੈਸੇਜ ਵੀ YouTube ਤੇ ਹੁੰਦੇ ਨੇ, ਔਰ ਜਦੋਂ ਦਸਵੰਧ ਨੈਟਵਰਕ ਦੀ ਗੱਲ ਵੀ ਚੱਲੀ ਕਿ ਭਾਈ ਕੰਟਰੀਬਿਊਟ ਕਰੋ ਇਸ ਹਫਤੇ ਦੇ ਵਿੱਚ, ਸੋ ਸਭ ਤੋਂ ਪਹਿਲਿਆਂ 'ਚ ਉਹਨਾਂ ਨੇ ਖੁਦ ਇਹ ਲਿਖਿਆ ਸੀ ਕਿ ਮੈਨੂੰ ਇਸ ਦੇ ਵਿੱਚ ਸ਼ਾਮਲ ਕਰੋ। ਔਰ ਅਸੀਂ ਸਮਝਦੇ ਹਾਂ ਕਿ ਇਹੋ ਜਿਹੇ ਵੀਰ ਸਾਡਾ ਵੱਡਮੁੱਲਾ ਸਰਮਾਇਆ ਨੇ। ਬਿਲਕੁਲ। ਔਰ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਜਿੱਥੇ ਇੱਕ ਪਾਸੇ ਲੋਕ ਰਿਸੋਰਸਫੁਲ ਜਿਹੜੇ ਲੋਕ ਨੇ, ਵੱਡੇ ਵੱਡੇ ਕਾਮਯਾਬ, ਜਿਨ੍ਹਾਂ ਲਈ ਮੈਂ ਅਕਸਰ ਧਨਾੜ ਲਫ਼ਜ਼ ਇਸਤੇਮਾਲ ਕਰਦਾ, ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਲੈਣਾ ਚਾਹੀਦਾ ਕਿ ਜਿਹਦੇ ਕੋਲ ਧਨ ਹੈ ਸਾਰੇ ਇਸ ਕਿਸਮ ਦੇ ਹੁੰਦੇ ਨੇ, ਪਰ ਇੱਕ ਮੈਂਟੈਲਿਟੀ ਬਣ ਜਾਂਦੀ ਹੈ। ਔਰ ਇਸ ਨੂੰ ਗੁਰੂ ਸਾਹਿਬ ਨੇ ਇਹ ਡਿਸਕ੍ਰਾਈਬ ਕੀਤਾ ਹੋਇਆ ਹੈ ਕਿ ਮਾਇਆ ਧਾਰੀ ਅਤ ਅੰਨਾ ਬੋਲ, ਕਿਉਂਕਿ ਇੱਕ ਉਹ ਨੇ ਜਿਨ੍ਹਾਂ ਦੇ ਲਈ ਦੌਲਤ ਗੁਜ਼ਰਾਨ ਹੈ। ਉਹਨਾਂ ਦੇ ਕੋਲ ਲੱਖਾਂ ਡਾਲਰ ਵੀ ਆਣਗੇ, ਉਹ ਦੌਲਤ ਨੂੰ ਗੁਜ਼ਰਾਨ ਸਮਝ ਕੇ ਆਪਣੇ ਦਸਵੰਧ ਨੂੰ ਕੱਢਦੇ ਆ, ਨੇਕ ਨੀਤੀ ਦੇ ਨਾਲ ਆਪਣੀ ਚੰਗੀ ਜ਼ਿੰਦਗੀ ਬਸਰ ਕਰਨਗੇ। ਪਰ ਇੱਕ ਉਹ ਕਲਾਸ ਹੈ ਜਿਨ੍ਹਾਂ ਨੂੰ ਮਾਇਆ ਦਾ ਗਰੂਰ ਚੜ੍ਹਦਾ, ਜਿਹੜੇ ਦੌਲਤ ਗੁਜ਼ਰਾਨ ਨਹੀਂ ਸਮਝਦੇ, ਉਹ ਫਿਰ ਉਸ ਵਾਂਗ ਹੋ ਜਾਂਦੇ ਨੇ। ਅੱਜ ਜਿਵੇਂ ਵੀਰ ਹਰਪ੍ਰੀਤ ਸਿੰਘ ਟਰਾਂਟੋ ਤੋਂ, ਉਹਨਾਂ ਨੇ ਬੜੇ 4-5 ਖੂਬਸੂਰਤ ਲਫ਼ਜ਼ ਲਿਖੇ ਹੋਏ ਸੀ ਕਿ ਪਹਿਲਾਂ ਮਾਇਆ ਮੋਹੰਦੀ ਹੈ, ਫਿਰ ਪਸਮਾਨਦੀ ਹੈ, ਫਿਰ ਫਾਂਦੀ ਹੈ, ਫਿਰ ਉਹਦੇ 'ਚ ਅੰਨਾ ਕਰਦੀ ਹੈ, ਫਿਰ ਮਾਰਦੀ ਹੈ। ਸੋ ਜਦੋਂ ਕੋਈ ਅੰਨਾ ਹੋ ਜਾਂਦਾ ਤਾਂ ਹੀ ਪਹਿਲਾਂ, ਔਰ ਠੀਕ ਹੈ ਕਿ ਵੀ ਪਹਿਲਾਂ ਉਹ ਪਸਮਾਣਾ, ਮੋਹਣਾ, ਫਸਾਣਾ, ਲੁਭਾਣਾ, ਇਹ ਵੀ ਲਫ਼ਜ਼ ਉਹਨਾਂ ਨੇ 5-6 ਇਸਤੇਮਾਲ ਕੀਤੇ। ਮੈਂ ਕਿਹਾ ਕਿ ਵੀ ਇਹ ਬਿਊਟੀਫੁਲ ਡਿਸਕ੍ਰਿਪਸ਼ਨ ਹੈ, ਕਿਉਂਕਿ ਇਹ ਨਹੀਂ ਹੈ ਕਿ ਸਿੱਖੀ ਨੇ ਜਿਹੜਾ ਚੰਗੇ ਜੀਵਨ ਨੂੰ ਜਿਉਣ ਤੋਂ ਵਰਜਿਆ, ਜਾਂ ਇਹ ਕਿਹਾ ਕਿ ਵੀ ਜਿਨ੍ਹਾਂ ਦੇ ਕੋਲ ਧਨ ਹੈ ਉਹਨਾਂ ਦੇ ਲਈ ਰੱਬ ਦਾ ਦਰਵਾਜ਼ਾ ਨਹੀਂ ਖੁੱਲ੍ਹ ਸਕਦਾ। ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਜਦੋਂ ਮੈਂ ਬਿਆਨਦਾ ਮੈਨੂੰ ਬਹੁਤ ਚੰਗਾ ਲੱਗਦਾ। ਇਹ ਆਲ ਟਾਈਮ ਹੈ ਕਿ ਦੌਲਤ ਦਾ ਕਿਸ ਹੱਦ ਤੱਕ ਤੁਹਾਡੀ ਜ਼ਿੰਦਗੀ ਦੇ ਵਿੱਚ ਦਖਲ ਹੋਣਾ ਚਾਹੀਦਾ ਹੈ। ਔਰ ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਕਿ ਤੁਹਾਡੇ ਘਰ ਮੋਤੀਆਂ ਦੇ ਹੋਣ, ਸਟੱਡਡ ਵਿਦ ਦਾ ਜਿਊਲਸ, ਉਸ ਦੇ ਵਿੱਚ ਰਤਨ ਹੋਣ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ। ਤੇ ਫਿਰ ਜਿਹੜੀਆਂ ਸਭ ਤੋਂ ਮਹਿੰਗੀਆਂ ਖੁਸ਼ਬੂਆਂ ਨੇ, ਉਹ ਕਸਤੂਰੀ ਹੋਏ, ਕੇਸਰ ਹੋਏ, ਚੰਦਨ ਹੋਏ, ਉਸ ਦਾ ਲੇਪ ਕੀਤਾ ਹੋਏ। ਔਰ ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਇਹੋ ਜਿਹੇ ਘਰ ਦੇ ਵਿੱਚ ਬੈਠ ਕੇ ਕਿਤੇ ਰੱਬ ਦਾ ਨਾਂ ਨਾ ਭੁੱਲੇ, ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੇ ਨਾ। ਔਰ ਬਹੁਤ ਸਾਰੇ ਸ਼ਬਦ, ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਕਿਤ ਹੀ ਕਾਜ ਨਾ ਧੌਲ ਹਰ ਜਿਤ ਹਰ ਬਿਸਰਾਏ। ਕਿ ਉਹ ਛੱਪਰ ਚੰਗਾ ਹੈ, ਉਹ ਝੁੱਗੀ ਚੰਗੀ ਹੈ, ਉਹ ਕੱਖਾਂ ਦੀ ਕੁੱਲੀ ਚੰਗੀ ਹੈ, ਜਿਹਦੇ ਥੱਲੇ ਬੈਠ ਕੇ ਪਿਆਰਾ ਯਾਦ ਆਉਂਦਾ ਹੈ। ਉਹ ਮਹਿਲ ਕਿਸੇ ਕੰਮ ਦੇ ਨਹੀਂ ਜਿੱਥੇ ਰੱਬ ਭੁੱਲ ਜਾਏ। ਸੋ ਜ਼ਾਹਰ ਹੈ ਇੱਥੇ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਆਪਣੇ ਘਰ-ਬਾਰ ਛੱਡ ਕੇ ਆਉਂਦੇ ਨੇ, ਆਏ ਨੇ, ਸਿਆਸੀ ਰੀਜ਼ਨ ਤਾਂ ਬਾਅਦ ਦੇ ਵਿੱਚ ਆਏ, ਲੇਕਿਨ ਬਹੁਤ ਪਹਿਲਾਂ ਤੋਂ ਹੀ ਜਦੋਂ ਹਿਜਰਤ ਦਾ ਕਾਨਸੈਪਟ ਸੀ, ਮਾਈਗ੍ਰੇਸ਼ਨ ਦਾ ਸੀ ਜਾਂ ਪ੍ਰਦੇਸ਼ ਦਾ ਸੀ, ਤੇ ਬੋਲੀਆਂ ਵੀ ਸਾਡੀ ਜ਼ੁਬਾਨ 'ਚ ਇਹੀ ਸੀ ਕਿ ਵੀ 12ਵੀਂ ਬਰਸੀ ਖੱਟਣ ਗਿਆ, ਅਸੀਂ ਖੱਟ ਕੇ ਲਿਆਂਦਾ। ਕੀ ਲਿਆਂਦਾ ਵੀ ਖੱਟ ਕੇ? ਮਤਲਬ ਇਹ ਸੀ ਕਿ ਖੱਟ ਕੇ ਗਿਆ, ਖੱਟਣ ਗਿਆ। ਔਰ ਉਹੀ ਜਿਹੜਾ ਜਦੋਂ ਬਾਹਰ ਨਿਕਲਦੇ ਨੇ, ਕਿਵੇਂ ਉੱਥੋਂ ਮਾਪਿਓ ਦੂਜੇ ਲੱਖਾਂ ਰੁਪਈਏ ਜਿਹੜੇ ਨੇ ਉਹ ਉਹਨਾਂ ਦੇ ਹਵਾਲੇ ਕਰਕੇ ਏਜੰਟਾਂ ਦੇ ਤੋਰ ਦਿੰਦੇ ਨੇ। ਮਕਸਦ ਤਾਂ ਜ਼ਰੂਰ ਹੁੰਦਾ ਹੈ ਕਿ ਭਾਈ ਘਰਾਂ ਦੀ ਗਰੀਬੀ ਕੱਟੀ ਜਾਏ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਿਛਲੇ ਦਿਨਾਂ 'ਚ ਮੈਂ ਇੱਕ ਲਿਖਤ ਦੇਖ ਰਿਹਾ ਸੀ ਕਿ ਕਿਵੇਂ ਅੱਜ ਤੋਂ 40-50 ਸਾਲ ਪਹਿਲਾਂ ਕਿਸ ਕਿਸਮ ਦੀ ਜਿਹੜੀ ਗੁਰਬਤ, ਗਰੀਬੀ,
ਖਾਸ ਤੌਰ ਤੇ ਕਿਸਾਨੀ ਪਰਿਵਾਰਾਂ ਦੇ ਵਿੱਚ ਸੀ। ਵਪਾਰੀਆਂ ਨੂੰ ਤਾਂ ਕਦੇ ਵੀ ਨਹੀਂ ਕਮੀ ਹੋਈ, ਉਹਨਾਂ ਨੇ ਤਾਂ ਫਾਇਦਾ ਕੱਢਣਾ ਹੈ, ਮੁਨਾਫੇ ਲੈਣੇ ਨੇ। ਲੇਕਿਨ ਕਿਵੇਂ ਫਿਰ ਕਿਸਾਨਾਂ ਦੇ ਬੱਚੇ ਬੱਚੀਆਂ ਜਿਨ੍ਹਾਂ ਨੇ ਕਿਵੇਂ ਸਟਰਗਲ ਕਰਕੇ, ਔਰ ਪਹਿਲਾਂ ਕਿਸੇ ਦਾ ਵੀ ਐਂਬੀਸ਼ਨ ਹੁੰਦਾ ਸੀ ਕਿ ਮੈਂ ਆਪਣਾ ਕੱਚਾ ਘਰ ਪੱਕਾ ਬਣਾਉਣਾ ਹੈ, ਫਿਰ ਜਿਹੜੇ ਹੋਰ ਸਿਆਣੇ ਸੀ ਕਿ ਚਲੋ ਅਸੀਂ ਤਾਂ ਪੜ੍ਹ ਨਹੀਂ ਸਕੇ, ਇੱਥੇ ਮਿਹਨਤ ਮਜ਼ਦੂਰੀ ਕਰਦੇ ਹਾਂ, ਆਪਣੇ ਭਰਾਵਾਂ ਭੈਣਾਂ ਨੂੰ ਪੜ੍ਹਾਉਣਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਹਰਲੀ ਇਸ ਸਟਰਗਲ ਦੀ ਬਦੌਲਤ ਬਹੁਤ ਸਾਰੇ ਘਰਾਂ 'ਚ ਖੁਸ਼ਹਾਲੀ ਆਈ, ਅੱਜ ਵੀ ਹੈ। ਪਰ ਇਹ ਤਾਂ ਤੁਹਾਡੀ ਉਹ ਸਟਰਗਲ ਹੈ ਜਿਹਦੇ 'ਚ ਕਿ ਤੁਸੀਂ, ਔਰ ਕਿਰਤ ਦਾ ਕਨਸੈਪਟ ਵੈਸੇ ਹੀ ਗੁਰੂ ਨੇ ਸਾਨੂੰ ਦਿੱਤਾ ਹੈ ਕਿ ਵਿਹਲੇ ਬਹਿਣ ਦਾ ਤਾਂ ਸਿਖਾਇਆ ਨਹੀਂ ਹੈ, ਔਰ ਮਿਹਨਤ ਔਰ ਕਿਰਤ ਜਿਹੜੀ ਹੈ ਉਹ ਸਾਡਾ ਮੁੱਢਲਾ ਆਧਾਰ ਹੈ, ਜਿਸ ਦੇ ਉੱਤੇ ਸਿੱਖੀ ਦੀਆਂ ਫਾਊਂਡੇਸ਼ਨਸ ਨੇ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਿ ਘਾਲਣਾ ਦੀ ਕਮਾਈ ਕਰਨੀ, ਰਿਜ਼ਕੇ ਹਲਾਲ, ਦਸਾਂ ਨੋਹਾਂ ਦੀ ਕਿਰਤ ਕਮਾਈ, ਤੇ ਉਸ ਚੋਂ ਵੀ ਫਿਰ ਜਿਹੜਾ ਵੰਡਣਾ ਜੀ, ਵੰਡ ਕੇ ਛਕਣਾ, ਕੋਈ ਦਾਤਾ ਮੰਗਤੀ ਵਾਲੀ ਗੱਲ ਨਹੀਂ ਹੈ। ਔਰ ਉਸ 'ਚ ਜਦੋਂ ਅਸੀਂ ਹੁਣ ਦੀ ਜਨਰੇਸ਼ਨ ਦੀ ਗੱਲ ਕਰਦੇ ਹਾਂ, ਬਹੁਤ ਮਿਹਨਤ ਕੀਤੀ ਹੈ ਆਪਣੇ ਵੀਰਾਂ ਭੈਣਾਂ ਨੇ ਇੱਥੇ ਆ ਕੇ, ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਨੇ ਭਾਗ ਵੀ ਲਾਏ ਹੋਏ ਨੇ। ਲੇਕਿਨ ਉਹਨਾਂ 'ਚੋਂ ਫਿਰ ਅੱਗੇ ਵਿਰਲੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਭਾਈ ਸਾਡੀ ਜ਼ਿੰਮੇਵਾਰੀ, ਇਹ ਠੀਕ ਹੈ ਕਿ ਪਹਿਲਾ ਕੰਮ ਸਾਡਾ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਕਬੀਲੇ ਨੂੰ ਉੱਪਰ ਚੁੱਕਣਾ ਹੁੰਦਾ ਹੈ, ਜਿਹੜਾ ਜ਼ਰੂਰੀ ਵੀ ਹੈ। ਰੂਹਾਨੀਅਤ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਵੀ ਪਹਿਲਾਂ ਤਾਂ ਤੁਹਾਡਾ ਆਪਣੀ ਜਦੋਂ ਸ਼ਖਸੀ ਰਹਿਣੀ ਦੀ ਗੱਲ ਹੁੰਦੀ ਹੈ ਕਿ ਤੁਹਾਡੀ ਜ਼ਿੰਦਗੀ 'ਚ ਕਿਵੇਂ ਤੁਹਾਡੇ ਦਿਨ ਦਾ ਆਗਾਜ਼ ਹੁੰਦਾ ਹੈ, ਤੁਸੀਂ ਆਪਣੀ ਕੀ ਕਮਾਈ ਕਰ ਰਹੇ ਹੋ, ਜਿਸ ਨੂੰ ਆਗੇ ਕਾ ਕਿਛ ਤੁਲਹਾ ਬਾਂਧੋ, ਅੱਗੋਂ ਦੇ ਲਈ ਤੁਹਾਡੇ ਕੋਲ ਕੀ ਹੈ ਰੱਬ ਦੀ ਦਰਗਾਹ 'ਚ ਦਿਖਾਉਣ ਦੇ ਲਈ, ਉਹ ਵੀ ਇੱਕ ਤੁਹਾਡੀ ਆਪਣੀ ਕਮਾਈ ਹੈ। ਫਿਰ ਤੁਹਾਡੀ ਪੰਥਕ ਰਹਿਣੀ ਹੈ। ਤੁਸੀਂ ਵੱਡੇ ਦਾਇਰੇ 'ਚ ਦੇਖਦੇ ਹੋ, ਅਸੀਂ ਗੁਰੂ ਤੋਂ, ਅਕਾਲ ਪੁਰਖ ਤੋਂ ਇਹ ਵੀ ਮੰਗਦੇ ਹਾਂ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਕਿ ਜਿੱਥੇ ਜਿੱਥੇ ਹੈ ਅਕਾਲ ਪੁਰਖ ਤੇਰਾ ਖਾਲਸਾ ਹੈ, ਉਸ ਦੇ ਉੱਤੇ ਰੱਖਿਆ ਰੱਖਣੀ, ਪ੍ਰੋਟੈਕਸ਼ਨ ਰੱਖਣੀ, ਰਿਆਇਤ, ਕੰਸੈਸ਼ਨ। ਔਰ ਇਸ ਚੋਂ ਹੀ ਜਦੋਂ ਅਸੀਂ ਅਜੋਕੀ ਸਟਰਗਲ ਦੀ 4 ਦਹਾਈਆਂ ਦੀ ਸਟਰਗਲ, ਜਿਸ ਦੇ ਲਈ ਸਾਡੇ 1.5 ਲੱਖ ਤੋਂ ਜ਼ਿਆਦਾ ਵੀਰ ਭੈਣਾਂ ਨੇ ਆਪਣਾ ਆਪ ਕੁਰਬਾਨ ਕੀਤਾ ਹੈ, ਉਹਨਾਂ ਨੇ ਮਰਨਾ ਕਬੂਲ ਕੀਤਾ ਹੈ ਤਾਂ ਕਿ ਕੌਮ ਦੀ ਆਨ ਔਰ ਸ਼ਾਨ ਬਰਕਰਾਰ ਰਹੇ। ਔਰ ਉਹਨਾਂ ਦੀ ਬਦੌਲਤ ਇਹਨਾਂ ਮੁਲਕਾਂ ਦੇ ਵਿੱਚ ਫਿਰ ਲੱਖਾਂ ਸਾਡੇ ਵੀਰ ਭੈਣਾਂ ਜਿਨ੍ਹਾਂ ਨੇ ਸਿਆਸੀ ਪਨਾਹ ਲਈ ਹੈ, ਪੋਲੀਟੀਕਲ ਰੈਫਿਊਜੀ ਸਟੇਟਸ ਹੈ ਜਿਨ੍ਹਾਂ ਦੇ ਕੋਲ, ਉਹਨਾਂ ਦੇ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਉਹਨਾਂ ਦਾ ਸਫ਼ਰ ਸ਼ੁਰੂ ਹੋਇਆ। ਪਰ ਉਹਨਾਂ ਚੋਂ ਅੱਗੇ ਇੱਕ ਬਹੁਤ ਮਾਈਕਰੋਸਕੋਪਿਕ ਨੰਬਰ ਹੈ ਜਿਹੜਾ ਇਹ ਮਹਿਸੂਸ ਕਰਦਾ ਹੈ, ਜਾਂ ਜਿਹੜਾ ਅੱਗੋਂ ਜਿਹੜਾ ਕਮਿਊਨਿਟੀ ਨੂੰ ਜਾਂ ਕੌਮ ਨੂੰ ਕੁਛ ਰਿਟਰਨ ਕਰਦਾ। ਅਦਰਵਾਈਜ਼ ਬਹੁਤ ਸਾਰੇ ਫਿਰ ਉਸ ਦੌੜ ਦੇ ਵਿੱਚ ਦਾਖਲ ਹੋ ਜਾਂਦੇ ਨੇ ਜਾਂ ਹੋਏ ਨੇ। ਸਹਿਸ ਖਟੇ ਲੱਖ ਕੋ ਉੱਠ ਤਾਵੇ, ਤੇ ਤੇ ਜਦੋਂ 1000 ਵਾਲਾ ਲੱਖ ਦੀ ਦੌੜ 'ਚ ਪੈਂਦਾ ਹੈ ਤੇ ਲੱਖ ਵਾਲਾ ਫਿਰ ਜ਼ਾਹਰ ਹੈ ਮਿਲੀਅਨ ਦੀ ਦੌੜ 'ਚ ਹੈ, ਮਿਲੀਅਨ ਵਾਲਾ ਬਿਲੀਅਨ 'ਚ ਹੈ। ਮੈਨੂੰ ਤਾਂ ਅੱਗੇ ਗਿਣਤੀ ਨਹੀਂ ਆਉਂਦੀ, ਬਿਲੀਅਨ, ਟ੍ਰਿਲੀਅਨ, ਜ਼ਿਲੀਅਨ, ਫਿਰ ਪਤਾ ਨਹੀਂ ਕੀ ਹੈ। ਔਰ ਫਿਰ ਤਾਂ ਕੰਪੀਟੀਸ਼ਨ ਬਿਲ ਗੇਟਸ ਐਂਡ ਕੰਪਨੀ ਦੇ ਨਾਲ ਹੀ ਰਹਿ ਜਾਂਦਾ। ਸੋ ਅਸੀਂ ਵੀਰ ਰਾਜਵਿੰਦਰ ਸਿੰਘ ਜਿਹੜੇ ਸਮਝਦੇ ਨੇ ਕਿ ਅੱਜ ਦੇ ਜ਼ਮਾਨੇ 'ਚ ਮੀਡੀਆ ਦੀ ਕੀ ਇੰਪੋਰਟੈਂਸ ਹੈ, ਔਰ TV 84 ਜਿੰਨਾ ਵੀ ਸੀਮਤ ਸਾਧਨਾਂ ਦੇ ਨਾਲ ਜੋ ਅਸੀਂ ਕਰ ਸਕਦੇ ਹਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਇਸ ਵੀਰ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਦਾ ਪਹਿਲਾ ਟੌਪਿਕ, ਜਿਵੇਂ ਤੁਸੀਂ ਕਿਹਾ ਕਿ ਜੇ ਨਜ਼ਰ ਦਿੱਲੀ ਵੱਲ ਜਾਏ ਤੇ ਸਾਰੀਆਂ ਨਜ਼ਰਾਂ, ਸਾਰੇ TV ਚੈਨਲ 24/7 ਵੈਣ ਪਾਉਣ ਤੇ ਲੱਗੇ ਹੋਏ ਨੇ। ਬਿਪਨ ਰਾਵਤ, ਉਸ ਦੇ ਨਾਲ ਦੇ ਹੋਰ ਆਫੀਸਰ, ਉਹਦੀ ਵਾਈਫ, ਦੂਜੇ ਜਿਹੜੇ ਕਿ ਤਾਮਿਲਨਾਡੂ ਦੇ ਹੈਲੀਕਾਪਟਰ ਹਾਦਸੇ ਦੇ ਵਿੱਚ ਜਿਹੜਾ ਬਹੁਤ ਹੁਣ ਸ਼ੱਕ ਦੇ ਦਾਇਰੇ 'ਚ ਹੈ, ਮਾਰੇ ਗਏ। ਉਹਨਾਂ ਦੀਆਂ ਕੁਛ ਦੀਆਂ 3 ਜਾਂ 4 ਦੀ ਸ਼ਨਾਖਤ ਹੋਈ ਹੈ ਬਾਡੀਜ਼ ਦੀ। ਉਹਨਾਂ ਦੇ ਅੱਜ ਕੱਲ੍ਹ ਤਾਂ ਐਡਵਾਂਸਡ ਟੈਸਟ ਹੁੰਦੇ ਨੇ ਜਿਨ੍ਹਾਂ ਤੋਂ ਅੰਦਾਜ਼ਾ ਹੋਇਆ। ਬਹੁਤ ਸਾਰਿਆਂ ਦੀ ਤਾਂ ਸ਼ਨਾਖਤ ਵੀ ਨਹੀਂ ਹੋ ਪਾਈ, ਪਰ ਉਹਨਾਂ ਦੇ ਜਿਹੜੇ ਨੇ ਸਰੀਰ, ਉਹਨਾਂ ਨੂੰ ਚੰਗੀ ਸੱਜ ਧੱਜ ਦੇ ਨਾਲ ਜਿਹੜਾ ਉਹ ਦਿੱਲੀ ਦੇ ਵਿੱਚ ਲਿਆਂਦਾ ਗਿਆ। ਔਰ ਉੱਥੇ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਬਾਕੀ ਸਾਰਿਆਂ ਨੇ ਵੀ ਜਿਹੜੇ ਜਿਹਨੂੰ ਸੰਵੇਦਨਾ ਵਿਅਕਤ ਕਰਨਾ ਕਹਿੰਦੇ ਨੇ, ਹੁਣ ਲਫ਼ਜ਼ ਇੱਦਾਂ ਦੇ ਆ ਗਏ, ਲੇਕਿਨ ਉਹ ਫੁੱਲ ਮਾਲਾਵਾਂ ਵੀ ਕਰ ਰਹੇ ਨੇ। ਉਹਨਾਂ ਦੇ ਪਰਿਵਾਰ ਵੀ ਉਸ ਦੇ ਵਿੱਚ ਸ਼ਾਮਲ ਨੇ, ਔਰ ਪੂਰਾ ਜਿਸ ਨੂੰ ਰਾਜਸੀ ਸ਼ਾਨ ਦੇ ਨਾਲ ਉਹਨਾਂ ਦੀ ਜਿਹੜੀ ਹੈ ਕ੍ਰਿਮੇਸ਼ਨ ਹੋਏਗੀ, ਉਹ ਤਾਂ ਸ਼ਾਇਦ
ਇੱਕ ਜਾਂ ਦੋ ਦਿਨ ਬਾਅਦ ਹੈ, ਲੇਕਿਨ ਅੱਜ ਇਸ ਕਿਸਮ ਦਾ ਕਾਫੀ ਕੁਝ ਦੇਖਣ ਚ ਆਇਆ। ਬੜੀਆਂ ਭਾਵਨਾਵਾਂ ਦੇ ਨਾਲ ਭਰਪੂਰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ। ਇਹ ਠੀਕ ਹੈ, ਕਿਉਂਕਿ ਜਿਹੜੇ ਵੀ ਗਏ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਖਲਾਅ ਹੈ, ਉਹਨਾਂ ਦੇ ਘਰੋਂ ਉਹਨਾਂ ਦੀਆਂ ਪਤਨੀਆਂ, ਉਹਨਾਂ ਦੇ ਬੱਚੇ ਬੱਚੀਆਂ, ਉਹਨਾਂ ਦੇ ਹੋਰ ਰਿਸ਼ਤੇਦਾਰ, ਔਰ ਉਹ ਸਾਰੇ ਜਿਹੜੇ ਨੇ ਉਹ ਦੁਖੀ ਨੇ। ਹਾਲਾਂਕਿ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਇਸ ਕਿਸਮ ਦਾ ਵਰਤਾਰਾ ਦੇਖਦੇ ਹਾਂ, ਜਿਵੇਂ ਕਸ਼ਮੀਰ ਤੋਂ ਸਾਨੂੰ ਇੱਕ ਭੈਣ ਨੇ ਲਿਖਿਆ, ਉਹਨੇ ਕਿਹਾ ਕਿ ਵੀ ਇਹਨਾਂ ਨੂੰ ਜਿਹੜਾ ਸਾਡੇ ਕਸ਼ਮੀਰੀ ਲੋਕਾਂ ਦੀਆਂ ਆਹਾਂ ਲੈ ਗਈਆਂ, ਹੌਕੇ ਲੈ ਗਏ, ਕਿ ਵੀ ਜੋ ਜ਼ੁਲਮ, ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਿਪਨ ਰਾਵਤ ਨੇ ਉਸ ਦਾ ਤਾਂ ਜਿਹੜਾ ਰਸਮੀ ਹੀ ਬਣਿਆ ਕਿ ਜੀ ਇਹਨੇ ਆਤੰਕਵਾਦ ਨੂੰ ਠੋਕਿਆ ਚੰਗੀ ਤਰ੍ਹਾਂ। ਉਹ ਜਾਂ ਨਾਰਥ ਈਸਟ ਸੀ, ਨਾਗਾਲੈਂਡ, ਔਰ ਦੂਸਰੇ ਉੱਥੇ ਵੀ ਜਦੋਂ ਇਹ ਕਹਿੰਦੇ ਨੇ ਜੀ ਕਿ ਆਤੰਕਵਾਦ ਨੂੰ ਜਾਂ ਅੱਤਵਾਦ ਨੂੰ ਦਬਾਇਆ, ਉਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਲੈਵਲ ਦੇ ਜ਼ੁਲਮ ਹੁੰਦੇ ਨੇ। ਜਾਂ ਕਸ਼ਮੀਰ ਦੇ ਮੁੱਦੇ ਤੇ ਹੈ। ਔਰ ਇਸ ਗੱਲ ਦਾ ਧਿਆਨ ਹੈ ਕਿ ਬਿਪਨ ਰਾਵਤ ਨੇ ਆਪਣੇ ਇੱਕ ਟੀਵੀ ਇੰਟਰਵਿਊ, ਜਦੋਂ ਉਹਨੂੰ ਪੁੱਛਿਆ ਗਿਆ ਸੀ ਕਿ ਕਸ਼ਮੀਰ ਦੇ ਵਿੱਚ ਇਨਸਾਨੀ ਹਕੂਕਾਂ ਦੀ ਵਾਇਲੇਸ਼ਨ ਹੋ ਰਹੀ ਹੈ, ਤਾਂ ਉਸਨੇ ਕਿਹਾ ਸੀ ਨਹੀਂ, ਦੇਸ਼ ਦੀ ਏਕਤਾ ਅਖੰਡਤਾ ਇਵੇਂ ਹੀ ਕਾਇਮ ਰਹਿੰਦੀ ਹੈ। ਦੇਖੋ ਪੰਜਾਬ ਦੇ ਵਿੱਚ ਅਸੀਂ ਅੱਤਵਾਦ ਦਾ ਕਿਵੇਂ ਖਾਤਮਾ ਕੀਤਾ, ਉਸੇ ਤਰ੍ਹਾਂ ਹੀ ਅਸੀਂ ਕਸ਼ਮੀਰ 'ਚ ਕਰਾਂਗੇ। ਸੋ ਫਿਰ ਇੱਕਦਮ ਤੁਹਾਡਾ ਧਿਆਨ ਚਲਾ ਜਾਂਦਾ ਹੈ। ਬੇਸ਼ੱਕ ਇੱਕ ਪਾਸੇ ਹਿਊਮਨ ਫੈਕਟਰ ਹੈ, ਤੁਸੀਂ ਜਦੋਂ ਪਰਿਵਾਰਾਂ ਵੱਲ ਦੇਖਦੇ ਹੋ ਤੇ ਤੁਹਾਡੇ ਅੰਦਰ ਇੱਕ ਦਇਆ ਵੀ ਆਉਂਦੀ ਹੈ, ਲੇਕਿਨ ਜਦੋਂ ਤੁਸੀਂ ਦੇਖਦੇ ਹੋ ਕਿ ਭਾਈ ਇਹਨਾਂ ਨੇ ਯੂਨੀਫਾਰਮ ਦੇ ਵਿੱਚ ਹੁੰਦਿਆਂ ਜਾਂ ਅੱਗੇ ਵੱਧ ਕੇ ਕਿਵੇਂ ਬੇਗੁਨਾਹ ਦੇ ਕਤਲ ਕੀਤੇ ਹੋਏ ਨੇ, ਕਿਵੇਂ ਇਹਨਾਂ ਨੇ ਕਿੰਨੇ ਘਰਾਂ 'ਚ ਵੈਣ ਪਾਏ ਹੋਏ ਨੇ। ਹੁਣ ਤਾਂ 12 ਜਾਂ 13 ਘਰਾਂ ਦੇ ਵਿੱਚ ਵੈਣ ਹੋਣਗੇ। ਇਹਨਾਂ ਨੇ ਤੁਸੀਂ ਅੰਦਾਜ਼ਾ ਲਾਓ, ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤੇ 1.5 ਲੱਖ ਜਿਹੜੇ ਨੇ 10 ਸਾਲ ਤੋਂ ਜ਼ਿਆਦਾ ਦੇ ਪੀਰੀਅਡ ਦੇ ਵਿੱਚ ਇਸੇ ਹੀ ਫੌਜ ਨੂੰ ਅੱਗੇ ਲਾ ਕੇ, ਜਾਂ ਪੁਲਿਸ, ਸਿਕਿਉਰਿਟੀ ਦਸਤੇ, CRPF, ਕਿਵੇਂ ਨੌਜਵਾਨੀ ਦਾ ਘਾਣ ਕੀਤਾ। ਕਸ਼ਮੀਰ ਦੇ ਵਿੱਚ ਜਿਹੜਾ ਇਹ ਸਭ ਤੋਂ ਵੱਡਾ ਜਿਹੜਾ ਬਿਪਨ ਰਾਵਤ ਐਡਵੋਕੇਟ ਸੀ, ਇਸ ਸਾਰੇ ਦਾ ਜਦੋਂ ਉਹਦਾ ਆਈਨੀ ਦਰਜਾ ਖਤਮ ਕੀਤਾ ਜਾਂਦਾ ਹੈ, ਔਰ ਉਹਦਾ ਇੰਚਾਰਜ ਉਸ ਹਿੱਸੇ ਦਾ ਉਹ ਸੀ ਬਾਲਾਕੋਟ ਆਪਰੇਸ਼ਨ ਦੇ ਵੇਲੇ, ਕਿਉਂਕਿ ਇਹ ਆਲਮੋਸਟ 2 ਸਾਲ ਦੇ ਕਰੀਬ ਤੋਂ ਤਾਂ ਇਹ ਜਿਹੜਾ ਉਹਦਾ ਸਟੇਟਸ ਜਿਹੜਾ ਚੀਫ ਆਫ ਡਿਫੈਂਸ ਸਟਾਫ ਸੀ, CDS ਸੀ, ਉਸ ਤੋਂ ਪਹਿਲਾਂ ਲਗਭਗ 3 ਸਾਲ ਫੌਜੀ ਮੁਖੀ ਰਿਹਾ। ਸੋ ਮੋਦੀ ਪੀਰੀਅਡ ਦੇ ਵਿੱਚ ਜੋ ਕੁਝ ਵੀ ਹੁੰਦਾ, ਔਰ ਇਹ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਇੱਕ ਪਾਸੇ ਇਹ ਆਮ ਕੁਝ ਚੀਜ਼ਾਂ ਫੋਕਲੋਰ 'ਚ ਨੇ, ਜਦੋਂ ਕਿਸੇ ਨੂੰ ਤੁਸੀਂ ਕ੍ਰੀਮੇਟ ਕਰ ਰਹੇ ਹੁੰਦੇ ਹੋ ਤੇ ਜੇ ਮੀਂਹ ਪੈ ਜਾਏ ਆਉਂਦੇ ਜਾਂ ਜਾਂਦੇ ਜਾਂ ਉਸ ਦਿਨ, ਤੇ ਅਕਸਰ ਲੋਕ ਕਹਿੰਦੇ ਸੀ ਕਿ ਦੇਖੋ ਅਸਮਾਨ ਵੀ ਰੋ ਰਿਹਾ, ਕਿ ਅਸਮਾਨ ਵੀ ਰੋ ਰਿਹਾ ਹੈ ਕਿ ਭਾਈ ਇਹ ਨੇਕ ਬੰਦਾ ਸੀ, ਇਹਨੂੰ ਇੱਕ ਚੰਗਾ ਸ਼ਗਨ ਮੰਨਿਆ ਜਾਂਦਾ। ਪਰ ਮੈਂ ਸਮਝਦਾ ਹਾਂ ਵੀ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਦੂਸਰਿਆਂ ਦੇ ਘਰਾਂ 'ਚ ਵੈਣ ਪਾਉਣ ਦੀ ਹੁੰਦੀ ਹੈ, ਜਦੋਂ ਉਹਨਾਂ ਦੇ ਆਪਣੇ ਵੀ ਵੈਣ ਪੈਂਦੇ ਨੇ, ਉਹ ਇਸ ਗੱਲ ਨੂੰ ਵੀ ਯਕੀਨੀ ਬਣਾਉਂਦੇ ਨੇ ਕਿ ਹੋਰ ਉਹ ਵੈਣ ਪਾਉਣ। ਔਰ ਅਸੀਂ ਗੱਲ ਕਰ ਰਹੇ ਹਾਂ ਕਿ ਇੱਕ ਪਾਸੇ ਬਿਪਨ ਰਾਵਤ ਔਰ ਉਹਨਾਂ ਦੇ ਨਾਲ ਜਿਹੜੇ ਬਾਕੀ ਆਫਿਸਰ, ਜਿਨ੍ਹਾਂ 'ਚ ਇੱਕ ਬ੍ਰਿਗੇਡੀਅਰ, ਇੱਕ ਲੈਫਟੀਨੈਂਟ ਕਰਨਲ, ਲੈਂਸ ਨਾਇਕ ਉਹ ਨੇ, ਉਹਨਾਂ ਦੀ ਪਤਨੀ, ਉਹ ਜਿਹੜੇ ਨੇ ਆਏ। ਦੂਸਰੇ ਪਾਸੇ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਇਸ ਗੱਲ ਦਾ ਧਿਆਨ ਰਿਹਾ ਕਿ ਕਿਵੇਂ ਬੜੀ ਚਲਾਕੀ ਦੇ ਨਾਲ ਜਿਹੜੀ, ਜਦੋਂ ਕਿ ਇੱਕ ਪਾਸੇ ਕਨਸਟੀਟਿਊਸ਼ਨ ਦੇ ਵਿੱਚ ਲਾ ਐਂਡ ਆਰਡਰ, ਕਾਨੂੰਨ ਵਿਵਸਥਾ, ਇਹ ਸਟੇਟਾਂ ਦਾ ਮਾਮਲਾ ਹੈ, ਸਟੇਟਸ ਦੇ ਇਹਨੂੰ ਡੀਲ ਕਰਦੀਆਂ, ਪਰ ਜਦੋਂ ਤੁਸੀਂ ਇੰਨੀਆਂ ਕੁ ਏਜੰਸੀਆਂ ਦਿੱਲੀ 'ਚ ਬਣਾ ਲਈਆਂ ਨੇ, ਇੱਕ ਜ਼ਮਾਨਾ ਹੁੰਦਾ ਸੀ ਕਿ ਜੀ CBI ਦੀ ਜਿਹੜੀ ਹੈ ਕੋਈ ਇਨਵੈਸਟੀਗੇਸ਼ਨ ਹੋਏ, ਉਹ ਹੁੰਦਾ ਸੀ ਜੀ, ਹੁਣ ਸਟੇਟ ਦੇ ਹੱਥਾਂ 'ਚੋਂ ਨਿਕਲ ਕੇ ਇਨਕੁਆਇਰੀ CBI ਕੋਲ ਚਲੀ ਗਈ। ਲੇਕਿਨ ਉਸ ਮਾਮਲੇ 'ਚ ਵੀ ਜਿਸ ਸਟੇਟ ਦੇ ਵਿੱਚ ਹੁੰਦਾ ਸੀ ਵਾਕਿਆ, ਉਹ ਸੈਂਟਰ ਗਵਰਨਮੈਂਟ ਨੂੰ ਰਿਕੁਐਸਟ ਕਰਦੀ ਸੀ ਕਿ ਜੀ ਤੁਹਾਡੀ, ਕਿਉਂਕਿ ਲੋਕਾਂ ਦਾ ਸਾਡੀ ਸਟੇਟ ਏਜੰਸੀ ਤੇ ਯਕੀਨ ਨਹੀਂ ਹੈ, ਜਾਂ ਮੰਗ ਕੀਤੀ ਜਾ ਰਹੀ ਹੈ ਗਰੀਬਡ ਪਾਰਟੀ ਵੱਲੋਂ ਕਿ CBI ਇਨਕੁਆਇਰੀ ਹੋਏ ਤੇ ਇਹਨੂੰ CBI ਟੇਕ ਓਵਰ ਕਰੇ, ਉਹ ਵੀ ਔਨ ਰਿਕੁਐਸਟ ਹੁੰਦੀ ਸੀ, ਆਟੋਮੈਟਿਕਲੀ ਨਹੀਂ ਸੀ CBI ਇਨਵੋਲਵ ਹੁੰਦੀ। ਪਰ ਇਹਨਾਂ ਨੇ ਕਿਵੇਂ ਚਲਾਕੀ ਦੇ ਨਾਲ ਇਸ ਸਾਰੇ ਪੀਰੀਅਡ 'ਚ NIA ਵਰਗੀ ਸੰਸਥਾ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ, ਔਰ ਉਹਨੂੰ ਦਹਿਸ਼ਤਗਰਦੀ ਨਾਲ ਜੋੜ ਕੇ ਕਿ ਜੀ ਜਿਹੜਾ ਡੇਂਜਰ ਦੇਸ਼ ਦੇ ਲਈ ਹੈ, ਮੁਲਕ ਦੇ ਲਈ ਹੈ, ਉਹਦੇ 'ਚ ਸਟੇਟ ਦਾ ਰੋਲ ਨਹੀਂ ਹੈ, NIA ਆਪਣੇ ਤੌਰ ਦੇ ਉੱਤੇ। ਔਰ ਕਿਉਂਕਿ ਲਾ ਐਂਡ ਆਰਡਰ ਸਟੇਟ ਸਬਜੈਕਟ ਸੀ, ਜੇ ਕੋਈ ਵਾਕਿਆ ਜਿਹਦੇ 'ਚ ਸੈਂਟਰਲ ਏਜੰਸੀ ਨੂੰ ਇਹ ਹੁੰਦਾ ਵੀ ਸੀ ਕਿ ਕੋਈ ਕਲਪਰੇਟ ਇਨਵੋਲਵ ਹੈ, ਉਹ ਪਹਿਲਾਂ ਸਟੇਟ ਨੂੰ ਇਨਫੋਰਮ ਕਰਦੇ ਸੀ,
ਫਿਰ ਸਟੇਟ ਪੁਲਿਸ ਨੂੰ ਨਾਲ ਲੈ ਕੇ ਜਾ ਕੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਜਿਹੜੀ ਹੈ ਪੁੱਛਗਿੱਛ ਕੀਤੀ ਜਾਂਦੀ ਸੀ ਔਰ ਗ੍ਰਿਫਤਾਰੀ ਸਟੇਟ ਕਰਦੀ ਸੀ। ਉਹ ਇੱਕ ਪੂਰਾ ਜਿਹੜਾ ਪ੍ਰੋਵੀਜ਼ਨ ਹੈ ਕਨਸਟੀਟਿਊਸ਼ਨ ਦਾ। ਅੱਛਾ। ਪਰ ਜਦੋਂ ਇਹਨਾਂ ਨੇ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਬਣਾਈ, ਉਹਨੂੰ ਦਹਿਸ਼ਤਗਰਦੀ ਨਾਲ ਜੋੜਿਆ। ਹੁਣ ਤੁਸੀਂ ਦੇਖੋਗੇ ਵੀ ਈਵਨ ਸਟੇਟ ਪੰਜਾਬ ਦੇ ਹਵਾਲੇ ਨਾਲ ਕਹਿਣਾ ਹੋਏ ਪਤਾ ਹੀ ਨਹੀਂ ਹੁੰਦਾ, ਜ਼ਿਲ੍ਹੇ ਦੇ ਸੁਪਰਡੈਂਟ ਲੈਵਲ ਤੇ ਜਾਂ ਥਾਣਾ ਤਾਂ ਦੂਰ ਦੀ ਗੱਲ, ਉੱਥੋਂ ਆਉਂਦੇ ਨੇ, ਬੰਦਾ ਚੁੱਕ ਕੇ ਲੈ ਜਾਂਦੇ ਨੇ। ਅੱਛਾ, ਫਿਰ ਜਿਹੜਾ ਕੇਸ NIA ਲੈਵਲ ਦੇ ਉੱਤੇ ਚਲਾ ਜਾਂਦਾ ਹੈ, ਉਹ ਜ਼ਾਹਰ ਹੈ ਕਿ ਸੈਂਟਰ ਦੇ ਕੋਲ ਹੈ। ਹੁਣ ਹੁੰਦਾ ਇਹ ਹੈ, ਜਦ ਤੁਸੀਂ ਇਹਨਾਂ ਦਾ ਕਾਨੂੰਨ ਜਾਂ ਈਵਨ ਜੇਲ੍ਹ ਮੈਨੂਅਲ ਔਰ ਦੂਸਰਾ ਇਹਨਾਂ ਦੇ ਕ੍ਰਿਮੀਨਲ ਕੋਡ ਦੇਖੋ ਕਿ ਜਿੱਥੇ ਵਾਕਿਆ ਕੋਈ ਹੁੰਦਾ, ਕੋਈ ਕ੍ਰਾਈਮ ਹੁੰਦਾ, ਜਿਹੜਾ ਉਸ ਕ੍ਰਾਈਮ ਦੇ ਵਿੱਚ ਇਨਵੋਲਵ ਹੈ, ਜਿਹਦੇ ਲਈ ਕ੍ਰਿਮੀਨਲ ਹੈ, ਔਰ ਜੇ ਉਸ ਦੀ ਕਨਵਿਕਸ਼ਨ ਵੀ ਹੋ ਜਾਂਦੀ ਹੈ, ਪਹਿਲਾਂ ਤਾਂ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ ਹੁੰਦਾ, ਪਰ ਜੇ ਉਹਦੀ ਜਿਹੜੀ ਹੈ ਉਸ ਨੂੰ ਜਿਹੜਾ ਉਹ ਸਜ਼ਾ ਵੀ ਹੋ ਜਾਂਦੀ ਹੈ, ਤੇ ਉਹਨੂੰ ਉਹਦੇ ਪਿੰਡ ਜਾਂ ਘਰ ਦੇ ਨੇੜੇ, ਜਿਹੜੀ ਸਭ ਤੋਂ ਨੇੜੇ ਜੇਲ੍ਹ 'ਚ ਹੈ, ਉਹਦੇ 'ਚ ਰੱਖਿਆ ਜਾਣਾ ਚਾਹੀਦਾ ਹੈ। ਇਹ ਕਾਨੂੰਨੀ ਤੌਰ ਦੇ ਉੱਤੇ ਹੈ ਕਿ ਵੀ ਤੁਸੀਂ ਜਿਹੜਾ ਕਨਵਿਕਸ਼ਨ ਜਿਹਦੀ ਕਨਵਿਕਸ਼ਨ ਹੋਈ ਹੈ ਜਾਂ ਜਿਹੜਾ ਕਨਵਿਕਟ ਬਣ ਜਾਂਦਾ ਹੈ, ਉਹਨੂੰ ਤੁਸੀਂ ਉਹਦੇ ਘਰ ਦੇ ਨੇੜੇ ਜੇਲ੍ਹ 'ਚ ਰੱਖੋਗੇ ਤਾਂ ਕਿ ਉਸ ਦੇ ਪਰਿਵਾਰਜਨਾਂ ਦੇ ਲਈ ਉਹਦੇ ਨਾਲ ਮਿਲਣਾ ਸੌਖਾ ਹੋਏ ਔਰ ਉਹ ਵੀ ਐਟ ਹੋਮ ਮਹਿਸੂਸ ਕਰੇ। ਪਰ ਹੁਣ ਕੀ ਹੈ ਕਿ ਜੇ ਤੁਸੀਂ ਕੇਸ NIA ਦੇ ਹਵਾਲੇ ਕਰ ਦਿੱਤੇ ਜਾਂ NIA ਨੇ ਖੁਦ ਹੀ ਇਨਵੋਲਵ ਹੋ ਗਈ ਕਿ ਜੀ ਇਹ ਤਾਂ ਦਹਿਸ਼ਤਗਰਦੀ ਦਾ ਕੇਸ ਹੈ, ਉਹ ਦਿੱਲੀੋਂ ਨੂੰ ਚੁੱਕ ਲਿਆਉਂਦੇ ਨੇ। ਔਰ ਦਿੱਲੀ ਦੀ ਸਭ ਤੋਂ ਨੋਟੋਰੀਅਸ ਜੇਲ੍ਹ ਜਿਹੜੀ ਹੈ ਤਿਹਾੜ ਜੇਲ੍ਹ, ਉਸ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਹੈ। ਔਰ ਇਹ ਗੱਲ ਇਹ ਨਹੀਂ ਹੈ ਕਿ ਵੀ ਹੁਣ ਸ਼ੁਰੂ ਹੋਈ ਹੈ। ਜੇ ਤੁਸੀਂ 84 ਤੋਂ ਬਾਅਦ ਦੇਖੋ, ਟਾਡਾ ਕਾਨੂੰਨ ਜਿਨ੍ਹਾਂ ਦੇ ਉੱਤੇ ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼, ਜਿਹੜਾ ਬਲੈਕ ਡਰੈਕੋਨੀਅਨ ਲਾਅ 1985 ਦੇ ਵਿੱਚ ਇਹਨਾਂ ਨੇ ਪਾਸ ਕੀਤਾ ਹੈ, ਜਿਹਦੇ ਟਾਡਾ ਦੇ ਥੱਲੇ ਹਜ਼ਾਰਾਂ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਵੀ, ਔਰ ਜਿਹੜੇ ਉਹਨਾਂ ਨੇ ਫੜੇ ਵੀ, ਜਿਹੜੇ ਨਹੀਂ ਮਾਰੇ ਜਾ ਸਕੇ ਐਨਕਾਊਂਟਰਸ ਦੇ ਵਿੱਚ, ਉਹਨਾਂ ਨੂੰ ਚੁੱਕ ਕੇ ਉਹਨਾਂ ਨੇ ਗੁਜਰਾਤ ਦੀਆਂ ਜੇਲ੍ਹਾਂ ਦੇ ਵਿੱਚ ਲੈ ਗਏ ਸੀ। ਗੁਜਰਾਤ ਇੱਕ ਸਟੇਜ ਤੇ ਟਾਡਾ ਦੇ ਜ਼ਿਆਦਾ ਕੇਸ ਗੁਜਰਾਤ ਦੇ ਵਿੱਚ ਰਜਿਸਟਰਡ ਸੀ ਦੈਨ ਪੰਜਾਬ ਦੇ, ਪਰ ਉਹ ਪੰਜਾਬ ਦੇ ਨੌਜਵਾਨਾਂ ਨੂੰ, ਸਿੱਖ ਨੌਜਵਾਨਾਂ ਨੂੰ ਉੱਥੇ ਫਾਰ ਆਫ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਸੀ। ਇਹੀ ਗੱਲ ਅਸੀਂ ਜੂਨ 84 ਦੇ ਹਮਲੇ ਵੇਲੇ ਜਿਹੜੇ ਸੈਂਕੜੇ ਸਿੱਖ ਨੌਜਵਾਨ ਜਾਂ ਜਿਹੜੇ ਯਾਤਰੂ ਉਹਨਾਂ ਨੇ ਫੜੇ ਦਰਬਾਰ ਸਾਹਿਬ ਚੋਂ, 300 ਤੋਂ ਜ਼ਿਆਦਾ, 400 ਜਾਂ ਸ਼ਾਇਦ 500 ਪਲੱਸ ਸੀ, ਉਹਨਾਂ ਨੂੰ ਹਾਲਾਂ ਵਾਕਿਆ ਅੰਮ੍ਰਿਤਸਰ 'ਚ ਹੈ, ਰਹਿਣ ਵਾਲੇ ਸਾਰੇ ਪੰਜਾਬ ਦੇ ਨੇ, ਉਹਨਾਂ ਨੂੰ ਜੋਧਪੁਰ ਜੇਲ੍ਹ ਦੇ ਵਿੱਚ ਲਿਜਾਇਆ ਗਿਆ ਸੀ। ਔਰ ਜੋਧਪੁਰ ਤੋਂ ਪਹਿਲਾਂ ਅਜਮੇਰ 1 ਸਾਲ ਰੱਖਿਆ ਗਿਆ ਫਾਰ ਆਫ, ਤਾਂ ਕਿ ਕੋਈ ਉਹਨਾਂ ਦੇ ਉੱਥੇ ਕਿਵੇਂ ਉਹਨਾਂ ਨੂੰ ਟੌਰਚਰ ਕੀਤਾ ਗਿਆ, ਕੀ ਕੀਤਾ ਗਿਆ। ਹੁਣ ਜੋਧਪੁਰ ਐਕਸਟ੍ਰੀਮ ਜਾਂ ਅਜਮੇਰ ਤਾਂ ਮਿਲਣ ਹੀ ਨਹੀਂ ਸੀ ਦਿੰਦੇ। ਉਦੋਂ ਸਭ ਤੋਂ ਵੱਡੀ ਪ੍ਰੋਬਲਮ ਸੀ ਕਿ ਕਿਵੇਂ ਜਾ ਕੇ ਮਿਲਣਾ। ਮੈਂ ਇਹ ਬੈਕਗਰਾਊਂਡ ਇਸ ਲਈ ਦੇ ਰਿਹਾ ਕਿ ਇਸ ਗੱਲ ਦੀ ਸਮਝ ਹੋਏ ਜਿਹੜਾ ਵਾਕਿਆ ਤਿਹਾੜ ਜੇਲ੍ਹ ਦੇ ਵਿੱਚ ਵਾਪਰਦਾ ਐਨ ਉਸ ਮੌਕੇ ਤੇ, ਜਦੋਂ ਦੂਸਰੇ ਪਾਸੇ ਜਿਹੜਾ ਉਹ ਬੜਾ ਉਹਨੂੰ ਜਿਹੜਾ ਇੱਕ ਹੀਰੋਜ਼ ਵੈਲਕਮ ਦਿੱਤੀ ਜਾ ਰਹੀ ਹੈ ਬਿਪਨ ਰਾਵਤ ਨੂੰ, ਕਿ ਇਸ ਤਿਹਾੜ ਜੇਲ੍ਹ ਦੇ ਅੰਦਰ ਬਹੁਤ ਸਾਰੇ ਬੇਗੁਨਾਹ ਦੇ ਹੌਕੇ ਹਾਵੇ ਅੱਜ ਵੀ ਸੁਣੇ ਜਾ ਸਕਦੇ ਨੇ। ਕਸ਼ਮੀਰੀਆਂ ਦੇ ਹਵਾਲੇ ਨਾਲ ਦੇ ਕਹਿਣਾ ਹੋਏ, ਮਕਬੂਲ ਭੱਟ ਇਸੇ ਥਾਂ ਦੇ ਉੱਤੇ ਉਹਨੂੰ ਟੌਰਚਰ ਕਰਕੇ ਮਾਰਿਆ ਗਿਆ। ਉਹਦੀ ਮਈਅਤ ਅੱਜ ਤੱਕ ਵੀ ਕਸ਼ਮੀਰੀ ਉਹਨਾਂ ਦੇ ਟੱਬਰ ਨੂੰ ਨਹੀਂ ਦਿੱਤੀ ਗਈ, ਉਹਨੂੰ ਤਿਹਾੜ ਜੇਲ੍ਹ ਦੇ ਵਿੱਚ ਦਫਨਾਇਆ ਗਿਆ। ਬਹੁਤ ਤਾਜ਼ਾ ਦੌਰ ਦੇ ਵਿੱਚ ਅਫਜ਼ਲ ਗੁਰੂ, ਜਿਸ ਨੂੰ ਝੂਠਾ ਕੇਸ ਪਾ ਕੇ ਪਾਰਲੀਮੈਂਟ ਹਮਲੇ ਨਾਲ ਜੋੜਿਆ ਗਿਆ, ਉਸ ਨੂੰ ਵੀ ਤਿਹਾੜ ਜੇਲ੍ਹ ਦੇ ਵਿੱਚ ਦਫਨਾਇਆ ਗਿਆ। ਘਰਦਿਆਂ ਨੂੰ ਅੱਜ ਤੱਕ ਵੀ ਉਸ ਦੀ ਡੈੱਡ ਬਾਡੀ ਤੱਕ ਨਹੀਂ ਦਿੱਤੀ ਗਈ। ਔਰ ਇੱਥੇ ਕਿਵੇਂ ਜਿਹੜੇ ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਕਿਵੇਂ ਉਹਨਾਂ ਨੂੰ ਰੱਖ ਕੇ ਇੱਥੇ ਹੀ ਫਾਂਸੀ ਦਿੱਤੀ ਗਈ। ਔਰ ਈਵਨ ਉਹਨਾਂ ਦੀਆਂ ਡੈੱਡ ਬਾਡੀਜ਼ ਉਹ ਵੀ ਪੁਲਿਸ ਨੇ ਦੀ ਜਿਹੜੀ ਹੈ ਉਹ ਸੁਪਰਵਿਜ਼ਨ ਥੱਲੇ ਹੀ ਉਹਨਾਂ ਨੂੰ ਕ੍ਰੀਮੇਟ ਕੀਤਾ ਗਿਆ, ਪਰ ਉਹਨਾਂ ਦੀਆਂ ਐਸ਼ਿਜ਼ ਜਿਹੜੇ ਉਹਨਾਂ ਦੇ ਫੁੱਲ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਪਰਿਵਾਰ ਨੂੰ ਨਹੀਂ ਦਿੱਤੇ ਗਏ। ਸਰਕਾਰੀ ਤੌਰ ਦੇ ਉੱਤੇ ਲਿਜਾ ਕੇ ਗੰਗਾ ਦੇ ਵਿੱਚ ਉਹਨਾਂ ਨੇ ਕਿਹਾ ਜੀ ਅਸੀਂ ਗੰਗਾ ਹਰਿਦੁਆਰ 'ਚ ਪਾ ਦਿੱਤੇ ਨੇ। ਹਾਲਾਂ ਗੰਗਾ ਹਰਿਦੁਆਰ ਨਾਲ ਸਿੱਖਾਂ ਦਾ ਕੀ ਸੰਬੰਧ ਹੈ? ਮੈਂ ਕਹਿ ਰਿਹਾ ਕਿ ਜਦੋਂ ਅਸੀਂ ਤਿਹਾੜ ਜੇਲ੍ਹ ਦੀ ਗੱਲ ਕਰਦੇ ਹਾਂ, ਜੇ ਅਸੀਂ 18ਵੀਂ ਸਦੀ ਦੇ ਇਤਿਹਾਸ ਵੇਲੇ ਅੱਜ ਵੀ ਜਦੋਂ ਲਖਪਤ ਜੇਲ੍ਹ ਦਾ ਜ਼ਿਕਰ ਹੁੰਦਾ ਹੈ ਲਾਹੌਰ ਦੇ ਵਿੱਚ, ਜਾਂ ਮੀਰ ਮੰਨੂ ਦਾ, ਉਹ ਸਾਡੇ ਸਾਹਮਣੇ ਉਹ ਸਾਰੀਆਂ ਯਾਦ ਦਹਾਨੀਆਂ ਹੁੰਦੀਆਂ ਨੇ। ਸਾਡੀਆਂ ਮਾਤਾਵਾਂ ਦੇ ਸਵਾ ਮਨ ਦੇ ਪੀਸਣੇ ਜਿਹੜੇ ਉਹਨਾਂ ਦੇ ਟੁੱਟੇ, ਜਿਹੜੇ ਉਹਨਾਂ ਦੇ ਹਾਰ ਉਹਨਾਂ ਦੇ ਗਲਾਂ 'ਚ ਪਾਉਣੇ,
ਔਰ ਉਹ ਸਾਰਾ ਟੌਰਚਰ, ਕਿਉਂਕਿ ਅੱਜ ਵੀ ਇਸੇ ਲਈ ਲਖਪਤ ਜਿਹਦੇ ਨਾਂ ਤੇ ਜੇਲ੍ਹ ਹੈ ਉਹਨੂੰ ਕਹਿੰਦੇ ਹੀ ਲੱਖੂ ਨੇ, ਅੱਜ ਤੱਕ ਵੀ ਉਹਨੂੰ ਜਿਹੜਾ ਵਿਦ ਕੰਟੈਂਪਟ ਲੱਖੂ ਕਿਹਾ ਜਾਂਦਾ ਹੈ। ਸੋ ਇਸੇ ਤਰ੍ਹਾਂ ਇਸ ਹਿੰਦੂਤਵਾ ਦੇ ਦੌਰ ਦੇ ਵਿੱਚ ਇਹ ਤਿਹਾੜ ਜੇਲ੍ਹ ਸਾਡੇ ਲਈ ਇਵੇਂ ਹੀ ਬਣ ਗਈ ਹੈ ਜਿਵੇਂ ਜਿਹੜੀ ਹੈ ਕੋਟ ਲਖਪਤ ਦੀ ਜਿਹੜੀ ਹੈ ਉਹ ਜੇਲ੍ਹ ਸੀ। ਔਰ ਕਿਵੇਂ ਤਿਹਾੜ ਜੇਲ੍ਹ ਦੇ ਵਿੱਚ ਜੋ ਗਿਆ, ਪਹਿਲਾਂ ਤਾਂ ਜਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਚੁੱਕ ਕੇ, ਔਰ ਪਿਛਲੇ ਪੀਰੀਅਡ 'ਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਹੁੰਦੇ ਨੇ ਪੰਜਾਬ ਦੇ ਵਿੱਚ, ਜ਼ਾਹਰ ਹੈ RSS ਜਿਹੜਾ ਇਸ ਨੂੰ ਸਪੀਅਰ ਹੈਡ ਕਰਦਾ ਸੀ, ਸੌਦਾ ਸਾਧ ਨੂੰ ਅੱਗੇ ਲਾ ਕੇ ਇਸ ਕਿਸਮ ਦੀ ਕਰਤੂਤ ਕਰ ਰਹੇ ਸੀ। ਔਰ ਉਸ ਪੀਰੀਅਡ ਦੇ ਵਿੱਚ ਜਿਨ੍ਹਾਂ ਨੌਜਵਾਨਾਂ ਨੇ ਉਹਨਾਂ 'ਚੋਂ RSS ਦੇ ਕੁਛਕ ਨੂੰ ਸਜ਼ਾਵਾਂ ਦਿੱਤੀਆਂ, ਉਹਨਾਂ ਦੇ ਵਿੱਚ ਇੱਕ ਮਨਪ੍ਰੀਤ ਸਿੰਘ ਨਾਂ ਦਾ ਨੌਜਵਾਨ, ਜਿਹਨਾਂ ਦੇ ਪਿਤਾ ਦਾ ਨਾਮ ਸਰ ਕੁਲਦੀਪ ਸਿੰਘ ਔਰ ਉਹਨਾਂ ਦਾ ਪਿੰਡ ਮੱਤੇਵਾਲ। ਔਰ ਜਦੋਂ ਅਸੀਂ ਮੱਤੇਵਾਲ ਦਾ ਜ਼ਿਕਰ ਕਰਦੇ ਹਾਂ, ਇਹ ਉਹ ਹਿਸਟੋਰੀਕਲ ਸਾਡਾ ਪਿੰਡ ਹੈ ਜਿੱਥੇ ਭਾਈ ਸੀਤਲ ਸਿੰਘ ਮੱਤੇਵਾਲ ਜੁਝਾਰੂ ਲਹਿਰ ਦੇ ਵੇਲੇ ਜਿਨ੍ਹਾਂ ਨੇ ਕਿਵੇਂ ਆਪਣੇ ਕੁਝ ਸਾਥੀ ਸਿੰਘਾਂ ਦੇ ਨਾਲ, ਹਜ਼ਾਰਾਂ CRPF ਵਾਲਿਆਂ ਦੇ ਨਾਲ ਕਈ ਘੰਟੇ, ਸ਼ਾਇਦ 72 ਘੰਟੇ ਮੁਕਾਬਲਾ ਕੀਤਾ ਸੀ ਔਰ ਉਹਨਾਂ ਦੇ 70 ਵਿਛਾ ਦਿੱਤੇ ਸੀ ਔਰ ਬਾਅਦ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ। ਇਹ ਪਰਿਵਾਰ ਜਿਨ੍ਹਾਂ ਦੇ ਨਾਲ ਮਨਪ੍ਰੀਤ ਸਿੰਘ ਦਾ ਸਬੰਧ ਹੈ, ਜਿਹੜੇ ਇਸ ਦੁਨੀਆ 'ਚ ਨਹੀਂ ਨੇ, ਕਿਉਂਕਿ ਅਸੀਂ ਦੱਸਾਂਗੇ ਕਿ ਕਿਵੇਂ ਜੇਲ੍ਹ ਅਧਿਕਾਰੀਆਂ ਨੇ ਇਸ ਬਹਾਦਰ ਨੌਜਵਾਨ ਨੂੰ, ਜਿਹੜਾ ਤੰਦਰੁਸਤ 2-2 ਘੰਟੇ ਐਕਸਰਸਾਈਜ਼ ਕਰਨ ਵਾਲਾ, ਔਰ ਬੇਸ਼ੱਕ ਜਦੋਂ ਉਸਨੇ ਸਜ਼ਾ ਯਾਫਤਾ ਕੀਤਾ RSS ਵਾਲਿਆਂ ਨੂੰ, ਉਦੋਂ ਉਸਨੇ ਆਪਣੇ ਕੇਸ ਕਤਲ ਕਰਵਾਏ, ਕਿਉਂਕਿ ਤੁਹਾਨੂੰ ਆਪਣੇ ਆਪ ਨੂੰ ਰੱਖਣ ਦੇ ਲਈ ਦੇਖਣਾ ਕਿ ਪੈਂਦਾ ਕਿਹਨਾਂ ਹਾਲਾਤਾਂ 'ਚ ਤੁਸੀਂ ਪਹੁੰਚ ਕਰ ਸਕਦੇ ਹੋ ਦੁਸ਼ਮਣ ਤੱਕ। ਪਰ ਜਿਉਂ ਹੀ ਭਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੂੰ ਤਿਹਾੜ ਜੇਲ੍ਹ 'ਚ ਰੱਖਿਆ ਹੋਇਆ ਹੈ, ਔਰ ਅਸੀਂ ਦੇਖਿਆ ਕਿ ਪਿਛਲੇ ਦਿਨਾਂ 'ਚ ਉਹਨਾਂ ਨੂੰ ਵੀ ਕਿਵੇਂ ਉਸ ਹਾਲਤ ਤੱਕ ਪਹੁੰਚਾ ਦਿੱਤਾ ਗਿਆ ਸੀ ਕਿ ਜੇ ਇੰਟਰਨੈਸ਼ਨਲ ਪ੍ਰੈਸ਼ਰ ਨਾ ਬਿਲਟ ਹੁੰਦਾ ਤੇ ਇਹਨਾਂ ਨੇ ਉਹਨਾਂ ਨੂੰ ਡੇਂਗੂ ਦੇ ਬਹਾਨੇ ਹੀ ਮਾਰ ਦੇਣਾ ਸੀ। ਉਹ ਕਿਵੇਂ ਉਹ ਦੀਨ ਦਿਆਲ ਉਪਾਧਿਆਏ ਨਾਂ ਦੇ ਉੱਤੇ ਹਸਪਤਾਲ ਜਿਹੜਾ ਕਿ ਤਿਹਾੜ ਜੇਲ੍ਹ ਵਾਲਿਆਂ ਨੇ ਇੱਕ ਇਹਨਾਂ ਦਾ ਜਿਹੜਾ ਅਨਹੋਲੀ ਅਲਾਇੰਸ ਬਣਿਆ ਹੋਇਆ, ਉਹ ਉੱਥੇ ਟੌਰਚਰ ਕਰਕੇ ਮਾਰਦੇ ਨੇ ਨੌਜਵਾਨਾਂ ਨੂੰ, ਦੀਨ ਦਿਆਲ ਉਪਾਧਿਆਏ 'ਚ ਲਿਆਂਦੇ ਨੇ। ਉੱਥੇ ਹੁੰਦਾ ਹੈ ਕਿ ਜੀ ਨੈਚੁਰਲ ਡੈਥ, ਜਾਂ ਉੱਥੇ ਜਿਹੜਾ ਇਹ ਕਹਿਣਗੇ ਜੀ ਨੇ ਜ਼ਹਿਰ ਖਾ ਲਿਆ, ਔਰ ਉੱਥੇ ਵੀ ਕਿਉਂਕਿ ਡਾਕਟਰ ਉਹੀ ਸਰਕਾਰੀ ਲੈਵਲ ਏਜੰਸੀਆਂ ਨੇ ਆਪਣੇ ਬੰਦੇ ਫਿੱਟ ਕੀਤੇ ਹੋਏ ਨੇ, ਪੋਸਟਮਾਰਟਮ ਰਿਪੋਰਟਸ ਉਹ ਕਲੀਅਰ ਕਰ ਦੇਣਗੇ ਜੀ ਕਿ ਬਿਲਕੁਲ ਠੀਕ ਜ਼ਹਿਰ ਖਾ ਕੇ ਮਰਿਆ। ਔਰ ਇਸ ਕਿਸਮ ਦਾ ਇਹ ਚੌਥਾ ਵਾਕਿਆ ਅੱਜ ਹੁੰਦਾ ਹੈ। ਔਰ ਇਹ ਮਨਪ੍ਰੀਤ ਸਿੰਘ ਜਿਸ ਨਾਲ ਉਹਦੇ ਭਰਾ ਅਜੇ 15 ਦਿਨ ਪਹਿਲਾਂ 20 ਦਿਨ ਪਹਿਲਾਂ ਮਿਲ ਕੇ ਗਏ, ਔਰ ਉਹਨੇ ਕਿਹਾ ਕਿ ਬਈ ਮੇਰੇ ਕੱਪੜੇ ਆ ਲੈਣ ਤੇ ਨਾਲ ਦੁਮਾਲਾ ਦਸਤਾਰ ਸਜਾਉਣ ਦੇ ਲਈ ਚਿੱਟੇ ਰੰਗ ਦੇ, ਉਹਨੇ ਕਿਹਾ ਚਿੱਟਾ ਦੁਮਾਲਾ ਲੈ ਕੇ ਆਣਾ। ਔਰ ਉਹਨਾਂ ਨੂੰ ਪਤਾ ਲੱਗਦਾ 3 ਦਿਨ ਪਹਿਲਾਂ ਉਹਨਾਂ ਨੂੰ ਕਾਲ ਜਾਂਦੀ ਹੈ ਕਿ ਜੀ ਉਹ ਤੁਹਾਡੇ ਭਰਾ ਨੇ ਜਿਹੜੀ ਹੈ ਉਹ ਤਾਂ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਹੈ ਔਰ ਉਹਦੀ ਲਾਸ਼ ਜਿਹੜੀ ਹੈ ਦੀਨ ਦਿਆਲ ਉਪਾਧਿਆਏ ਹਸਪਤਾਲ ਪਈ ਹੈ, ਆ ਕੇ ਲੈ ਜਾਓ। ਹੁਣ ਉਹ ਜਦੋਂ ਉੱਥੇ ਜਾਂਦੇ ਨੇ ਔਰ ਉਹ ਦੇਖਦੇ ਨੇ, ਉਹਨਾਂ ਨੇ ਕਿਹਾ ਕਿ ਵੀ ਅਸੀਂ ਤਾਂ ਮਿਲ ਕੇ ਗਏ ਔਰ ਉਹਦੇ ਕੇਸ ਕਤਲ ਕਰ ਦਿੱਤੇ ਉਹਨੂੰ, ਜਿਵੇਂ ਉਹ ਤੁਸੀਂ ਕੈਂਚੀ ਦਾ ਔਰ ਦਾੜੀ ਵੀ ਉਹਨੂੰ ਜਿਹਨੂੰ ਬੇਅਦਬ ਕਰਕੇ। ਔਰ ਉਹਨਾਂ ਨੇ ਜਦੋਂ ਉਹ ਲਾਸ਼ ਨੂੰ ਕੋਲੋਂ ਦੇਖਿਆ ਵੀ ਉਹਦੇ ਗੁੱਟ ਦੇ ਉੱਤੇ ਜਿਹੜਾ ਉਹ ਜਿਵੇਂ ਰੱਸੀ ਬੰਨੀ ਦੇ ਨਿਸ਼ਾਨ ਹੈ, ਸਿਰ ਦੀ ਬੈਕ ਸਾਈਡ ਦੇ ਉੱਤੇ ਇੱਕ ਹੋਲ ਹੈ ਔਰ ਉਹਦੀ ਬਾਡੀ ਦੱਸਦੀ ਹੈ ਵੀ ਟੌਰਚਰ ਕੀਤਾ, ਪਰ ਪੋਸਟਮਾਰਟਮ ਰਿਪੋਰਟ 'ਚੋਂ ਤਾਂ ਕੁਝ ਨਹੀਂ ਨਿਕਲੇਗਾ ਹਾਲਾਂ। ਔਰ ਉਹਨਾਂ ਨੇ ਈਵਨ ਜਿਵੇਂ ਉਹਨਾਂ ਨੂੰ ਨੇੜੇ ਤੱਕ ਨਹੀਂ ਜਾਣ ਦਿੱਤਾ। ਔਰ ਇਸ ਸਾਰੇ ਦੇ ਉੱਤੇ ਜਿਹੜਾ ਇਹ ਇੱਕ ਪੂਰਾ ਇੱਕ ਅਨਦਰ ਮਰਡਰ ਹੈ। ਔਰ ਉਹਨਾਂ ਦੇ ਔਰ ਅਸੀਂ ਆਪਣੀ ਦਿੱਲੀ ਬੇਸਡ TV 84 ਦੀ ਟੀਮ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਹ ਐਕਸਕਲੂਸਿਵ ਇੰਟਰਵਿਊ ਕਿਵੇਂ ਉਹਨਾਂ ਨੇ ਪਹੁੰਚ ਕੀਤੀ। ਔਰ ਉਦੋਂ ਤੱਕ ਉਹਨਾਂ ਦੇ ਬ੍ਰਦਰ ਜਿਹੜੇ ਨੇ ਜਿਹੜੇ ਨਾਲ ਇੰਟਰਵਿਊ ਦੇ ਰਹੇ ਨੇ, ਹੋਰ ਕਜ਼ਨ ਨੇ, ਔਰ ਭਰਾ ਦਾ ਨਾਂ ਕਮਲਜੀਤ ਸਿੰਘ ਹੈ। ਔਰ ਉਹਦੇ 'ਚ ਜਿਹੜਾ ਲਗਭਗ 30 ਮਿੰਟ ਦਾ ਇੰਟਰਵਿਊ ਵੀਰ ਜਸਵਿੰਦਰ ਸਿੰਘ TV 84 ਟੀਮ ਦੇ ਜਿਹੜੇ ਦਿੱਲੀ ਬਿਊਰੋ ਦੇ ਇੰਚਾਰਜ ਨੇ ਉਹਨਾਂ ਨੇ ਕੀਤਾ। ਉਹ ਜਿਉਂ ਹੀ 9:30 ਵਜੇ ਖਬਰਾਂ ਖਤਮ ਹੋਣਗੀਆਂ ਉਸ ਵੇਲੇ ਉਹ ਅੱਧੇ ਘੰਟੇ ਦਾ ਜਿਹੜਾ ਉਹ ਸੁਣਿਆ ਜਾ ਸਕਦਾ। ਹਾਲਾਂ ਸੋਸ਼ਲ ਮੀਡੀਆ ਦੇ ਉੱਤੇ YouTube ਔਰ Facebook ਤੇ ਆਲਰੇਡੀ ਅਪਲੋਡ ਕਰ ਦਿੱਤਾ ਗਿਆ, ਕਿਉਂਕਿ ਕੁਝ ਇਸ਼ੂ ਜਿਹੜੇ ਬਹੁਤ ਇੰਪੋਰਟੈਂਟ ਹੁੰਦੇ ਨੇ ਇਸ ਵੇਲੇ ਦੁਨੀਆ ਭਰ 'ਚ TV 84 ਇੱਕ ਐਸਾ ਮੀਡੀਅਮ ਬਣਿਆ ਜਿਹਦੇ ਰਾਹੀਂ ਇਹ ਜਿਹੜਾ ਮਰਡਰ ਮਨਪ੍ਰੀਤ ਸਿੰਘ ਦਾ ਕੀਤਾ ਇਹ ਖਬਰ ਦੁਨੀਆ ਭਰ 'ਚ ਪਹੁੰਚੀ ਹੈ। ਕੱਲ 10 ਦਸੰਬਰ ਹੈ, ਜਿਹੜੀ ਇੱਕ ਪ੍ਰੈਸ ਕਾਨਫਰੰਸ ਵਰਲਡ ਸਿੱਖ ਪਾਰਲੀਮੈਂਟ ਦੇ ਬਿਹਾਫ ਤੇ ਵੀ ਕੀਤੀ ਜਾਣੀ ਹੈ,
ਉਸ ਦੇ ਵਿੱਚ ਵੀ ਜ਼ਿਕਰ ਹੈ ਔਰ ਹੋਰ ਸਾਰੇ ਪਾਸੇ ਦਾ ਜ਼ਿਕਰ ਹੈ। ਅੱਛਾ। ਔਰ ਇਹਦੇ 'ਚ ਬਰੀਫ ਜਿਹੜਾ ਕਿਉਂਕਿ ਇਸ ਪਾਰਟ ਨੂੰ ਸਾਹਮਣੇ ਲਿਆਂਦਾ ਗਿਆ ਵੀ ਕਿਵੇਂ ਜੇਲ੍ਹ ਸੁਪਰਡੈਂਟ ਪਵਨ ਇਰਾਵਤ ਨਾਂ ਦਾ ਬੰਦਾ ਹੈ ਜਿਹੜਾ RSS ਦਾ ਬੰਦਾ ਹੈ, ਉਹ ਯੋਧਿਆਂ ਨੂੰ ਅੰਦਰ ਟੌਰਚਰ ਵੀ ਕਰਦਾ ਹੈ ਔਰ ਜਿਹੜੇ ਉਹਨੂੰ ਲੱਗਦਾ ਹੈ ਕਿ ਭਾਈ ਇਹ ਬਹੁਤ, ਔਰ ਇਹ ਏਜੰਸੀਆਂ ਦੀ ਪਾਲਿਸੀ ਹੈ, ਉਹਨਾਂ ਨੇ ਦੇਖਿਆ ਹੈ ਕਿ ਬਈ ਕੇਸ ਭਾਵੇਂ ਜਿੰਨੇ ਮਰਜ਼ੀ ਹੋਣ, ਕਿਸੇ ਨੂੰ ਤੁਸੀਂ 14 ਸਾਲ ਬਾਅਦ ਛੱਡੋਗੇ, ਕਿਸੇ ਨੂੰ 20 ਸਾਲ ਬਾਅਦ, ਪਰ ਤੁਸੀਂ ਵਿਲ ਤਾਂ ਉਹਨਾਂ ਦੀ ਤੋੜ ਨਹੀਂ ਸਕਦੇ। ਹੁਣ ਜੇ ਜਥੇਦਾਰ ਹਵਾਰਾ ਦੇ ਪਿੱਛੇ ਕੌਮ ਨਾ ਖਲੋਂਦੀ ਔਰ ਇਹ ਉਹਨਾਂ ਦੀ ਟ੍ਰੀਟਮੈਂਟ ਵੀ ਉੱਥੋਂ ਕੱਢੋ, ਆਲ ਇੰਡੀਆ ਇੰਸਟੀਚਿਊਟ ਲਿਜਾਓ, ਅਦਰਵਾਈਜ਼ ਇਹ ਆ ਗਿਆ ਸੀ ਕਿ ਜੀ ਉਹਨਾਂ ਦੇ ਵਾਈਟ ਸੈੱਲ ਇੰਨੇ ਰਹਿ ਗਏ ਨੇ ਡੈਂਗੂ ਨਾਲ, ਮਤਲਬ ਆਲਰੇਡੀ ਉਹਨਾਂ ਨੇ ਸੀ ਕਿ ਵੀ ਬਿਮਾਰੀ ਦੇ ਬਹਾਨੇ ਮਾਰ ਦਿਓ। ਔਰ ਇਵੇਂ ਹੀ ਉਹਨਾਂ ਨੇ ਜਿਹੜੇ 3 ਨੌਜਵਾਨ ਸਿੱਖ ਪਹਿਲਾਂ ਮਾਰੇ ਨੇ ਉਹਨਾਂ ਨੂੰ ਵੀ ਟੌਰਚਰ ਕੀਤਾ, ਪਰ ਖੁਦਕੁਸ਼ੀ ਦਾ ਜਿਹੜਾ ਇਹ ਬਣਾਇਆ ਗਿਆ। ਔਰ ਇਹ ਜਿਹੜਾ ਖਾਸ ਤੌਰ ਤੇ ਜੇਲ੍ਹ ਦਾ ਸੁਪਰਡੈਂਟ ਹੈ ਪਵਨ ਇਰਾਵਤ, ਇਹ RSS ਦਾ ਬੰਦਾ ਹੈ ਔਰ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਇਸ ਨੂੰ ਡੀਟੇਲ 'ਚ ਕਿਹਾ। ਔਰ ਅਸੀਂ ਸਾਰਾ ਇੰਟਰਵਿਊ ਤਾਂ ਇਸ ਨਹੀਂ ਦਿਖਾ ਸਕਦੇ, ਉਸ 'ਚੋਂ 5 ਮਿੰਟ ਦੀਆਂ ਜਿਹੜੀਆਂ ਕਲਿੱਪਸ ਨੇ ਉਹ ਸਾਡੀ ਟੈਕਨੀਕਲ ਟੀਮ ਨੇ ਐਡਿਟ ਕਰਕੇ ਕੱਢੀਆਂ ਨੇ ਤਾਂ ਕਿ ਅਸੀਂ ਆਪਣੇ ਸੱਚੋ ਸੱਚ ਦੇ ਵਿਊਅਰਸ ਤੱਕ ਵੀ ਇਹ ਪਹੁੰਚਾ ਦਈਏ। ਲੇਕਿਨ ਪੂਰਾ ਅੱਧੇ ਘੰਟੇ ਦਾ ਇੰਟਰਵਿਊ ਤੁਸੀਂ 9:30 ਦੇ ਪ੍ਰੋਗਰਾਮ 'ਚ ਦੇਖ ਸਕਦੇ ਹੋ। ਸੋ ਇਹ ਦੱਸ ਰਿਹਾ ਕਿ ਭਾਈ ਦਿੱਲੀ ਦਾ ਕਰੈਕਟਰ ਕੀ ਹੈ, ਕੀ ਏਜੰਸੀਆਂ ਦੀ ਖੇਡ ਹੈ, ਔਰ ਇਹ ਸਮਝਣ ਦੀ ਲੋੜ ਹੈ ਕਿ ਭਾਈ ਉਹਨਾਂ ਦੀ ਜਿਹੜਾ ਰਡਾਰ ਦੇ ਉੱਤੇ ਸਿੱਖ ਕੌਮ ਨੂੰ ਸਬਕ ਸਿਖਾਉਣਾ ਹੀ ਹੈ। ਉਹ ਇਹ ਗੱਭਰੂ ਔਰ ਅਣਖੀ ਨੌਜਵਾਨ ਨੇ ਤਿਹਾੜ ਜੇਲ੍ਹ 'ਚ ਬੈਠੇ ਸਾਰੇ, ਔਰ ਕਿਉਂਕਿ ਜਥੇਦਾਰ ਹਵਾਰਾ ਬੈਠੇ ਨੇ, ਇਹ ਸਾਰੇ ਮੋਟੀਵੇਸ਼ਨ ਵੀ ਨੇ ਉਹਨਾਂ ਦੇ ਲਈ। ਔਰ ਇਹ ਵੀਰ ਮਨਪ੍ਰੀਤ ਸਿੰਘ ਜਦੋਂ ਦਿੱਲੀ ਤਿਹਾੜ ਜੇਲ੍ਹ 'ਚ ਆਇਆ ਉਦੋਂ ਉਹਦੇ ਸਿਰ ਤੇ ਕੇਸ ਨਹੀਂ ਸੀ ਕਿਉਂਕਿ ਉਹਨੂੰ ਜਿਹੜਾ ਉਹਨੇ ਆਪਣੀ ਆਈਡੈਂਟੀਟੀ ਬਦਲੀ ਹੋਈ ਸੀ, ਲੇਕਿਨ ਹਵਾਰਾ ਨੇ ਕਿਹਾ ਕਿ ਭਾਈ ਤੂੰ ਜੋ ਸੇਵਾ ਕਰਨੀ ਸੀ ਬਹੁਤ ਵੱਡੀ ਸੇਵਾ ਕੀਤੀ ਹੈ, ਹੁਣ ਗੁਰੂ ਦਾ ਰੂਪ ਧਾਰ, ਔਰ ਉਹਨੇ ਜਿਹੜਾ ਉਹ ਸਿੱਖੀ ਸਰੂਪ 'ਚ ਮੁੜਿਆ। ਪਰ ਅਸੀਂ ਕਿੰਨੇ ਜਿਹੜੇ ਆ ਅੱਜ ਬੇਬਸ ਹੈ ਕਿ ਸਾਡਾ ਇੱਕ ਯੋਧਾ ਦੁਨੀਆ 'ਚ ਜਾ ਰਿਹਾ। ਸਾਡੀ ਤਾਂ ਅਰਦਾਸ ਗੁਰੂ ਅੱਗੇ ਹੁੰਦੀ ਹੈ ਕਿ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ, ਔਰ ਇਹੀ ਨਹੀਂ ਕਿ ਸਾਡਾ ਦੁਸ਼ਮਣ ਮਾਰ ਰਿਹਾ ਹੈ, ਜਿਵੇਂ ਉਹਨਾਂ ਨੇ ਮਨਪ੍ਰੀਤ ਸਿੰਘ ਨੂੰ ਟੌਰਚਰ ਕਰਕੇ ਮਾਰਿਆ, ਉਸਦੇ ਕੇਸ ਕਤਲ ਕੀਤੇ ਗਏ, ਦਾੜੇ ਦੀ ਬੇਅਦਬੀ ਕੀਤੀ ਗਈ ਤਾਂ ਕਿ ਉਹ ਡਿਸਗ੍ਰੇਸ ਉਹਨਾਂ ਨੂੰ ਕਰ ਸਕਣ। ਅਸੀਂ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਉਹ ਜਿਹੜਾ ਉਹਨਾਂ ਨੇ ਐਡਿਟ ਕੀਤਾ ਹੈ ਉਸ ਨੂੰ ਚਲਾ ਦੇਣ। ਭਾਜੀ ਉਹ ਮੈਂ ਦੇਖਿਆ ਜੀ, ਮੇਰਾ ਭਰਾ ਇੱਕ ਚੜ੍ਹਦੀ ਕਲਾ ਦਾ ਗੁਰਸਿੱਖ ਸੀ, ਅਸੀਂ 20 ਦਿਨ ਪਹਿਲੋਂ ਮੇਰਾ ਛੋਟਾ ਭਰਾ ਰਮਨਜੀਤ ਮੁਲਾਕਾਤ ਕਰਕੇ ਆਇਆ ਔਰ ਮੈਂ ਉਹ ਤੋਂ ਕੋਰੀਅਰ ਦੇ ਥਰੂ ਵੀ ਔਰ ਉੱਦਾਂ ਵੀ ਉਹਨਾਂ ਨੇ ਪਰਨੇ ਭੇਜੇ ਸੀ, 5-5 ਮੀਟਰ ਦੇ ਦਮਾਲੇ ਭੇਜੇ ਸੀ, ਜਹੇਦਾਰ ਲਈ ਵੀ ਭੇਜਿਆ ਸੀ। ਔਰ ਦਾੜੀ ਕੇਸ ਉਹਦਾ ਵੱਡਾ ਦਾੜਾ ਸੀ, ਕੇਸ ਪ੍ਰਕਾਸ਼ ਕੀਤਾ ਹੋਇਆ, ਹੁਣ ਅਸੀਂ ਉਹਦੀ ਵੀਡੀਓ ਬਣਾ ਕੇ ਲਿਆਏ ਆ। ਉਹ ਵੀਡੀਓ ਦੇਖਿਆ ਜੀ, ਉਹਦੇ ਵਾਲ ਉਲਟੇ ਸਿੱਧੇ ਤਰੀਕੇ ਨਾਲ ਕੱਟੇ ਹੋਏ ਔਰ ਦਾੜੀ ਵੀ ਉਲਟੇ ਸਿੱਧੇ ਤਰੀਕੇ ਨਾਲ ਕੱਟੀ ਹੋਈ ਹੈ। ਤੇ ਪਤਿਤ ਕਰਕੇ ਗੁਰਸਿੱਖ ਜਵਾਨ ਦਾ ਮੈਂ ਸਮਝਦਾ ਕਿ ਸਿੱਧੇ ਤਰੀਕੇ ਨਾਲ ਕਤਲ ਕੀਤਾ ਗਿਆ ਜੀ, ਕਿਉਂਕਿ ਜਿਹੜਾ ਉਸ ਜੇਲ੍ਹ ਦਾ ਸੁਪਰਡੈਂਟ ਹੈ ਪਵਨ ਇਲਾਵਤ, ਉਹਨੇ ਪਹਿਲੋਂ ਵੀ ਮੇਰੇ ਭਤੀਜੇ ਜਤਨ ਸਿੰਘ ਖਾਲਸਾ ਨੂੰ ਵੀ ਕਿਹਾ ਹੈ ਕਿ ਤੂੰ ਜਗਤਾਰ ਸਿੰਘ ਹਵਾਰਾ ਦਾ ਕੋਈ ਜ਼ਿਆਦਾ ਸੇਵਾਦਾਰ ਚਮਚਾ ਬਣਦਾ, ਮੈਂ ਤੇਰੀ ਦਾੜੀ ਪੁੱਟ ਦੂੰਗਾ। ਇਸ ਗੱਲ ਦਾ ਮੈਂ ਪ੍ਰਤੀਕਰਮ ਲਿਆ ਕਿ ਤੁਸੀਂ ਮੇਰੇ ਭਰਾ ਨੂੰ, ਮੇਰੇ ਭਤੀਜੇ ਨੂੰ ਦਾੜੀ ਪੁੱਟਣ ਦੀ ਕਿਉਂ ਗੱਲ ਕੀ, ਕਿਉਂਕਿ ਸਾਡੇ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਕੇਸਾਂ 'ਚ ਛੱਟੇ ਮਾਰੇ ਜਾਂਦੇ। ਤਾਂ ਕਹਿੰਦਾ ਕਿ ਤੁਸੀਂ ਸਾਰੇ ਅੱਤਵਾਦੀ ਹੈਗੇ ਹੋ। ਅਸੀਂ ਕਿਹਾ ਵੀ ਕਿ ਅਸੀਂ ਕਿਵੇਂ ਅੱਤਵਾਦੀ ਕਰਾਂ, ਤੁਸੀਂ ਖਾਲਿਸਤਾਨ ਨੂੰ ਸਪੋਰਟ ਕਰਦੇ ਹੋ। ਮੈਂ ਕਿਹਾ ਜੀ ਬਿਲਕੁਲ ਕਰਦੇ ਹਾਂ, ਜਦ ਕਿ ਮੈਂ ਵੀ ਹਾਈ ਰਿਕਸ 'ਚ 6.5 ਸਾਲ ਰਿਹਾ। ਮੈਨੂੰ ਉਸੇ ਹੀ ਅਫਸਰ ਨੇ ਕੱਢਿਆ ਸੀ, ਮੈਂ ਉਹਦਾ ਬਹੁਤ ਮਾਣ ਸਤਿਕਾਰ ਕਰਦਾ ਸੀ। ਪਰ ਜਦੋਂ ਉਹਨੇ ਮੇਰੇ ਭਰਾ ਭਤੀਜੇ ਦੇ ਬਾਰੇ ਕਿਹਾ ਕਿ ਤੇਰੀ ਦਾੜੀ ਪੱਟ ਦੂੰ, ਮੇਰਾ ਥੋੜਾ ਸਾਡਾ ਉਹਦੇ ਨਾਲ ਬੋਲ ਹੋਇਆ ਕਿ ਤੁਹਾਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ। ਕਹਿੰਦਾ ਹਵਾਰੇ ਨੇ ਬਲਾਸਟ ਕੀਤਾ, ਉਹਨੇ ਬਹੁਤ ਸਾਰੇ ਬੰਦੇ ਮਾਰਤੇ। ਅਸੀਂ ਕਿਹਾ ਜੀ ਅਗਰ ਹਵਾਰੇ ਨੇ ਬਲਾਸਟ ਕੀਤਾ ਤੇ ਮੁੱਖ ਮੰਤਰੀ ਬੇਅੰਤ ਸਿੰਘ ਜਿਹੜਾ ਕਿ ਮਹਿਜ 2% ਵੋਟਾਂ ਲੈ ਕੇ ਉਸ ਟਾਈਮ ਮੁੱਖ ਮੰਤਰੀ ਬਣਿਆ ਸੀ, ਉਹਨੇ ਵੀ ਕੋਈ ਸਿੱਖ ਕੌਮ ਦਾ ਘਾਣ ਨਹੀਂ ਕੀਤਾ, ਕੋਈ ਚੰਗਾ ਕੰਮ ਨਹੀਂ ਕੀਤਾ। ਔਰ ਉਸ ਟਾਈਮ ਦੇ ਵਿੱਚ ਵੀ ਜੋ ਸਿੰਘਾਂ ਨੇ ਕਦਮ ਚੁੱਕੇ ਉਹ ਸਹੀ ਚੁੱਕੇ ਕਦਮ। ਭਾਈ ਜਗਤਾਰ ਸਿੰਘ ਹਵਾਰਾ ਨੇ, ਪਰਮਜੀਤ ਸਿੰਘ ਭਿਓਰਾ ਨੇ, ਜਗਤਾਰ ਸਿੰਘ ਤਾਰਾ ਨੇ, ਜਿੰਨੇ ਵੀ ਸਿੰਘ ਸੀ ਸਾਰਿਆਂ ਨੇ ਜੋ ਵੀ ਬਣਦੀ ਕਾਰਵਾਈ ਖਾਲਸੀ ਰਵਾਇਤਾਂ ਮੁਤਾਬਕ ਕੀਤੀ। ਔਰ ਇਸ ਜੇਲ੍ਹ ਦੇ ਵਿੱਚ ਬਹੁਤ ਸਾਰੇ ਇਹਨਾਂ ਨੇ ਮਰਡਰ ਕਰਤੇ। ਸਾਡਾ ਇੱਕ ਦੋਸਤ ਸੀ ਪਹਿਲੋਂ ਰਣਜੀਤ ਨਾਹਰ ਸਿੰਘ, ਉਹਨੂੰ ਇਹਨਾਂ ਨੇ ਫਾਂਸੀ ਤੇ ਟੰਗਤਾ, ਉਹਦਾ ਵੀ ਝੂਠਾ ਹੀ ਕਰਦਾ ਜੀ, ਇਹਨੇ ਆਪ ਫਾਂਸੀ ਲਗਾ ਲਈ। ਉਸ ਤੋਂ ਬਾਅਦ ਇੱਕ ਚੜ੍ਹਦੀ ਕਲਾ ਦਾ ਨੌਜਵਾਨ ਸੀ ਗੈਂਗਸਟਰ ਗੌਰਵ ਜਰੇੜਾ, ਉਹਨੂੰ ਇਹਨਾਂ ਨੇ ਕਰੋਨਾ ਦੇ ਨਾਂ 'ਤੇ ਮਤਲਬ ਚੰਗਾ ਭਲਾ ਹੱਸਦਾ ਖੇਡਦਾ ਛੱਡਦਾ ਵਾਲੀਬਾਲ ਖੇਡਦਾ ਗਿਆ ਔਰ ਸ਼ਾਮ ਨੂੰ ਪਤਾ ਲੱਗਾ ਜੀ ਉਹ ਛੜਾਈ ਕਰ ਗਿਆ। ਸਮਝ ਨਹੀਂ ਆਈ ਜੀ ਇਹ ਐਡੀ ਜਲਦੀ ਕਿਵੇਂ ਮਾਰਤਾ। ਉਸ ਤੋਂ ਪਹਿਲਾਂ 2019 ਦੇ ਵਿੱਚ ਸਾਡਾ ਇੱਕ ਐਸੇ ਹੀ ਜਿਹੜਾ ਕੇਸ ਦੀ ਜਿਹੜੀ ਮੇਨ ਜੜ ਹੈਗੀ ਹੈ, ਇੱਥੇ ਅਸੀਂ ਇੱਕ ਬੰਦੇ ਨੂੰ ਮਾਰਿਆ ਸੀ, RS ਦਾ ਬੰਦਾ ਸੀ। ਉਹਦੇ ਵਿੱਚ ਮੇਰੇ 2 ਮੁਕੱਦਮੇਦਾਰ ਸੀ, ਮੇਰਾ ਭਰਾ ਮਨਪ੍ਰੀਤ ਸਿੰਘ ਤੇ ਇੱਕ ਸਤਪਾਲ ਸਿੰਘ ਬੇਦੀ।
ਸਤਪਾਲ ਸਿੰਘ ਬੇਦੀ ਨੂੰ ਉਹਨਾਂ ਨੇ 2019 ਦੇ ਵਿੱਚ ਮਾਰਤਾ ਜੀ। ਇਹਨੇ ਕੋਈ ਜ਼ਹਿਰੀਲੀ ਚੀਜ਼ ਛਟਕ ਲਈ ਹੈ। ਉਹਨੂੰ ਵੀ ਇਦਾਂ ਹੀ ਜਿੱਦਾਂ ਸੇਮ ਅੱਜ ਕੀਤਾ ਇਦਾਂ ਹੀ ਪੂਰੀ ਰਾਤ ਤੜਫਦਾ ਰਿਹਾ ਤੇ 1 ਨੰਬਰ ਜੇਲ੍ਹ ਸੈਂਟਰ ਦੀ ਹਾਈ ਸਿਕਿਉਰਿਟੀ 'ਚ ਮਾਰ ਦਿੱਤਾ ਗਿਆ ਜੀ। ਮੈਂ ਜੀ ਪੋਸਟਮਾਰਟਮ ਚੋਂ ਆ ਰਿਹਾ ਰੂਮ ਚੋਂ, तो कह रहे ਤੁਸੀਂ ਆਪਣੇ ਭਰਾ ਦੀ ਬੋਡੀ ਲੈ ਜਾਓ। ਪੋਸਟਮਾਰਟਮ ਕਰਤਾ ਉਹਨਾਂ ਨੇ? ਹਾਂਜੀ ਕਰਤਾ, ਮਗਰ ਮੇਰੇ ਭਰਾ ਦੇ ਨਾ ਉਹ ਇੱਥੇ ਜਿਵੇਂ ਰੱਸੀ ਨਾਲ ਬੰਨ੍ਹ ਕੇ ਨਾ ਉਹਨੂੰ ਜਿਵੇਂ ਲਟਕਾਉਂਦੇ ਨੇ ਜੇਲ੍ਹ ਦੇ ਵਿੱਚ, ਉਵੇਂ ਉਹਨਾਂ ਦੇ ਨਾਲ ਟੌਰਚਰ ਕੀਤਾ ਗਿਆ ਜੀ। ਉਹਨੂੰ ਮੇਰੇ ਭਰਾ ਦੀ ਮਤਲਬ ਇਹਨਾਂ ਨੇ ਹੱਤਿਆ ਕੀਤੀ ਹੈ ਜੇਲ੍ਹ ਦੇ ਵਿੱਚ। ਬਾਕੀ ਹਾਂਜੀ ਤੇ ਉਹਦੇ ਕੇਸ ਵੀ ਕੱਟੇ ਹੈ ਜੀ ਮੇਰੇ ਭਰਾ ਦੇ। ਮੈਂ ਦੇਖਿਆ ਗੁਰਸਿੱਖ ਸੀਗਾ, ਮੈਂ ਮੁਲਾਕਾਤ ਤੇ ਗਿਆ ਉਹਦੀ। ਮੈਂ 5 ਮੀਟਰ ਦਾ ਦਮਾਲਾ ਦੇ ਕੇ ਆਇਆ 20 ਦਿਨ ਪਹਿਲਾਂ ਉਹਨੂੰ, ਤੇ ਉਹਨੇ ਕਿਹਾ ਸੀ ਚਿੱਟੇ ਰੰਗ ਦਾ ਦਮਾਲਾ ਲਿਆਈ ਹੁਣ ਅਗਲੀ ਵਾਰੀ। ਤੇ ਮੈਂ ਲੈ ਕੇ ਜਾਣਾ ਸੀ। ਮੇਰੇ ਭਰਾ ਨੂੰ ਇਹਨਾਂ ਨੇ ਸ਼ਹੀਦ ਕਰਤਾ ਜੀ ਜੇਲ੍ਹ ਵਾਲਿਆਂ ਨੇ। ਉਹ ਕਹਿ ਰਹੇ ਨੇ ਕਿ ਇਹਨੇ ਕੋਈ ਦਵਾਈ ਖਾਧੀ ਹੈ। ਉਹ ਵੈਰੀ ਹਾਈ ਸਿਕਿਉਰਿਟੀ ਵਾਰਡ 'ਚ ਸੀਗੇ, ਉੱਥੇ ਤਾਂ ਪਾਣੀ ਦਾ ਗਲਾਸ ਵੀ ਨਹੀਂ ਜਾ ਸਕਦਾ ਬਗੈਰ ਜੇਲ੍ਹ ਵਾਲਿਆਂ ਦੀ ਮਰਜ਼ੀ ਨਾਲ। ਉੱਥੇ ਨਸ਼ੀਲਾ ਪਦਾਰਥ ਕਿਵੇਂ ਪਹੁੰਚ ਗਿਆ ਜੀ। ਮੈਂ ਇਨਸਾਫ ਦੀ ਮੰਗ ਚਾਹੁੰਦਾ ਜੀ। ਮੈਨੂੰ ਇਨਸਾਫ ਮਿਲੇ ਜੀ। ਮੇਰੇ ਭਰਾ ਦੀ ਹੱਤਿਆ ਕੀਤੀ ਆ ਪੂਰੇ ਜੇਲ੍ਹ ਪ੍ਰਸ਼ਾਸਨ ਨੇ ਮਿਲ ਕੇ। ਸਾਡੇ ਪਹਿਲੇ ਵੀ 2 ਸਿੰਘ ਇਹਨਾਂ ਨੇ ਇਸ ਤਰ੍ਹਾਂ ਹੀ ਸ਼ਹੀਦ ਕਰ ਦਿੱਤੇ ਨੇ ਜੇਲ੍ਹਾਂ ਦੇ ਵਿੱਚ, 2-3 ਜਾਣੇ, ਰਣਜੀਤ ਸਿੰਘ, ਸਤਪਾਲ ਸਿੰਘ ਬੇਦੀ, ਗੌਰਵ ਜਗੇੜੀਆ। ਤੇ ਇਹਨਾਂ ਨੇ ਜੀ ਕੀ ਨਾਮ ਹੈ, ਇਹਨਾਂ ਨੇ ਸਾਡਾ ਇੱਕ ਸਤਪਾਲ ਬੇਦੀ ਭਰਾ ਸੀ, ਉਹਨਾਂ ਨੂੰ ਇਸ ਤਰ੍ਹਾਂ ਇਹਨਾਂ ਨੇ ਦੱਸਤਾ ਕਿ ਨਸ਼ੀਲਾ ਪਦਾਰਥ ਖਾਧਾ। ਬਲਕਿ ਜੇਲ੍ਹ ਦੇ ਮਿਲੀ ਭੁਗਤ ਤੋਂ ਬਗੈਰ ਕੁਝ ਨਹੀਂ ਹੋ ਸਕਦਾ ਜੀ। ਐਵੇਂ ਜੇਲ੍ਹ ਵਾਲਿਆਂ ਦੀ ਪੂਰੀ ਇਹਨਾਂ ਦੇ ਵਿੱਚ ਚਾਲ ਹੈਗੀ ਹੈ ਜੀ ਮਾਰਨ 'ਚ। ਮੈਂ ਪੂਰੇ ਸਿੱਖ ਕੌਮ ਨੂੰ ਇਹ ਅਹਿਸਾਸ ਕਰਾਉਣਾ ਚਾਹੁੰਦਾ ਹੈ ਕਿ ਸਿੱਖ ਕੌਮ ਅੱਜ ਵੀ ਗੁਲਾਮੀ ਦੀਆਂ ਜੰਜੀਰਾਂ 'ਚ ਜਕੜੀ ਹੋਈ ਹੈ। ਅਗਰ ਤੁਸੀਂ ਇਹ ਸਮਝੋ ਕਿ ਅਸੀਂ ਇਹ ਕਿਸਾਨ ਮੋਰਚਾ ਹੱਲ ਕਰ ਲਿਆ ਤਾਂ ਛੋਟੀਆਂ ਮੋਟੀਆਂ ਮੰਗਾਂ ਅਸੀਂ ਮਨਵਾ ਕੇ ਅਸੀਂ ਆਪਣਿਆਂ ਨੂੰ ਜਿੱਤ ਦਾ ਡੰਕਾ ਵਜਾਈਏ, ਲੇਕਿਨ ਅਸੀਂ ਅੱਜ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅਸੀਂ 2.5 ਕਰੋੜ ਦੀ ਆਬਾਦੀ ਵਾਲੇ ਸਿੱਖਾਂ ਦਾ ਜੋ ਅੱਜ ਹੈ ਇੱਕ 2.5 ਮੁੱਠ ਵੀ ਅਸੀਂ ਇਕੱਠੇ ਨਹੀਂ ਹੈਗੇ। ਕੁਛ ਇਕੱਲੇ ਹੈਗੇ ਆ। ਤੁਸੀਂ ਦੇਖ ਹੀ ਰਹੇ ਹੋ, ਪਹਿਲੋਂ ਭਾਈ ਦਿਆ ਸਿੰਘ ਲਾਹੌਰੀਏ ਤੇ ਵੀ ਇਹਨਾਂ ਨੇ ਜਾਨਲੇਵਾ ਹਮਲਾ ਕੀਤਾ। 3 ਨੰਬਰ ਜੇਲ੍ਹ 'ਚ ਮੈਂ ਉਸ ਟਾਈਮ ਬਿਲਕੁਲ ਨਾਲ ਸੀ। ਡਾਂਗ ਮਾਰ ਕੇ ਇਹ ਸੱਜੇ ਹੱਥ ਦੀ ਚੀਚੀ ਅੰਗੂਠੀ ਤੋੜੀ ਗਈ। ਉਹਦਾ ਵੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ। ਉਸ ਤੋਂ ਬਾਅਦ ਉਹਨਾਂ ਦੀ ਦਸਤਾਰ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਉਸ ਤੋਂ ਬਾਅਦ ਕੁਲਵਿੰਦਰ ਸਿੰਘ ਖਾਨਪੁਰੀ ਰਿਹਾ ਮੇਰੇ ਨਾਲ, ਉਹਦੀ ਵੀ ਦਸਤਾਰ ਲਾਉਣ ਦੀ ਕੋਸ਼ਿਸ਼ ਲਾਈ ਗਈ ਹੈ। ਬਲਜੀਤ ਸਿੰਘ ਭਾਊ ਨਾਲ ਬਦਤਮੀਜ਼ੀ ਕੀਤੀ ਇਹਨਾਂ ਨੇ। ਪਿੱਛੇ ਜੇ ਇਹਨਾਂ ਨੇ ਆਪਣਾ ਬੱਗੇ ਨੂੰ ਪੁੱਠਾ ਟੰਗ ਕੇ ਉੱਥੇ ਮਾਰਿਆ। ਸ਼ੇਰੇ ਨਾਲ ਬਦਤਮੀਜ਼ੀ ਕੀਤੀ ਹੈ ਸੰਜੀਵ ਡੀਐਸ ਨੇ, ਸ਼ਰੇਆਮ ਸੰਜੀਵ ਡੀਐਸ ਨੇ ਧੱਕੇ ਨਾਲ ਉਹਨਾਂ ਸ਼ੇਰੇ ਨਾਲ ਬਦਤਮੀਜ਼ੀ ਕੀਤੀ ਹੈ। ਔਰ ਸ਼ੇਰੇ ਨੇ ਵੀ ਚੰਗਾ ਠੋਕਵਾਂ ਜਵਾਬ ਦਿੱਤਾ। ਸਾਨੂੰ ਮਾਣ ਆਪਣੇ ਸਿੰਘਾਂ ਤੇ। ਲੇਕਿਨ ਇਹ ਜਿਹੜਾ ਸਾਡਾ ਸਿੰਘ ਨੂੰ ਪਤਿੱਤ ਕਰਕੇ ਮਾਰਿਆ ਇਹਨਾਂ ਨੇ, ਬਾਲ ਕੱਟ ਕੇ, ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਸਾਡੇ ਭਰਾ ਨੇ ਅਗਰ ਆਰਐਸ ਦਾ ਬੰਦਾ ਮਾਰਿਆ ਤੇ ਹਿੱਕ ਠੋਕ ਕੇ ਮਾਰਿਆ ਔਰ ਆਪਣੇ ਹੱਥੀਂ ਚਾਕੂ ਬਰਾਮਦ ਕਰਾਏ। ਇਹਨਾਂ ਨੇ ਉਸੇ ਹੀ ਜੇਲ੍ਹ 'ਚ ਵਾਪਸ ਟਰਾਂਸਫਰ ਕਰਕੇ ਉਸੇ ਹੀ 8 ਨੰਬਰ ਜੇਲ੍ਹ 'ਚ ਲਿਆ ਕੇ ਮੇਰੇ ਭਰਾ ਨੂੰ ਇੱਕ ਸਾਜ਼ਿਸ਼ ਦੇ ਤਹਿਤ ਮਾਰਿਆ ਗਿਆ।